ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਅਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਜੋ ਲੇਟੈਸਟ ਫਾਰਮਿੰਗ ਐਗ ਦੀ ਦੁਨੀਆ ਦੇ ਵਿੱਚ ਚੱਲ ਰਿਹਾ ਆ। ਇਸ ਦੇ ਨਾਲ ਮੌਕੇ ਦਰ ਮੌਕੇ ਆਪਾਂ ਤੁਹਾਡੇ ਨਾਲ ਐਕਸਪਰਟਸ ਜਿਹੜੇ ਆ ਉਹਨਾਂ ਨੂੰ ਵੀ ਲੈ ਕੇ ਆਉਂਦੇ ਹਾਂ, ਸਪੈਸ਼ਲਿਸਟ ਜਿਹੜੇ ਆ ਉਹਨਾਂ ਨੂੰ ਲੈ ਕੇ ਆਉਂਦੇ ਹਾਂ ਤਾਂ ਜੋ ਜਿਹੜੀਆਂ ਤੁਹਾਨੂੰ ਵੱਖ-ਵੱਖ ਟੌਪਿਕਸ ਆ ਉਸ ਦੀ ਡੂੰਘਾਈ ਦੇ ਵਿੱਚ ਜਿਹੜਾ ਉਹ ਪਤਾ ਲੱਗ ਸਕੇ। ਅੱਜ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਡਾਕਟਰ ਹਰਸਿਮਰਨ ਕੌਰ ਗਿੱਲ, ਰੋਜ਼ੀ ਗਿੱਲ, CDFA ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ, ਉਹਨਾਂ ਦੇ ਜਿਹੜੇ ਸੀਨੀਅਰ ਇਨਵਾਇਰਮੈਂਟਲ ਸਾਇੰਟਿਸਟ ਸਪੈਸ਼ਲਿਸਟ ਜਿਹੜੇ ਉਹ ਸਟੂਡੀਓ ਦੇ ਵਿੱਚ ਆ ਕੇ ਜੁੜੇ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪੰਜਾਬੀ ਰੇਡੀਓ USA ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਤਨਗੀ ਸਤਿ ਸ਼੍ਰੀ ਅਕਾਲ। ਤੇ ਮੈਨੂੰ ਓਪਰਚੁਨਿਟੀ ਦੇਣ ਲਈ CDFA ਵੱਲੋਂ, ਕਿਉਂਕਿ ਆਈ ਥਿੰਕ ਮੈਨੂੰ ਲੱਗਦਾ ਪੰਜਾਬੀ ਰੂਟਸ ਕਰਕੇ ਮੈਂ ਇੱਥੇ ਆ ਗਈ, ਅਦਰਵਾਈਜ਼ ਤਾਂ ਕੋਈ ਵੀ ਆ ਸਕਦਾ ਸੀ CDFA ਤੋਂ। ਜੀ, ਥੈਂਕ ਯੂ ਸੋ ਮਚ ਫॉर दैट। ਜੀ, ਨਹੀਂ ਥੈਂਕ ਯੂ। ਸੋ ਸਾਨੂੰ ਵੀ ਮਾਣ ਹੁੰਦਾ ਵੀ ਜਦੋਂ ਆਪਣੇ ਜਿਹੜੇ ਆ ਪੰਜਾਬੀ ਆ ਉਹ ਵੱਖ-ਵੱਖ ਮਹਿਕਮਿਆਂ ਦੇ ਵਿੱਚ ਹੁੰਦੇ ਆ। ਅਕਸਰ ਹੁਣ ਆਪਣੇ ਪੰਜਾਬੀ ਖੇਤੀਬਾੜੀ ਦੇ ਨਾਲ ਉੱਥੋਂ ਮੁੱਢ ਤੋਂ ਹੀ ਜੁੜੇ ਆ। ਜਿੱਦਾਂ ਨਹੀਂ ਆਪਣਾ ਤਾਂ ਸਦੀਆਂ ਦਾ ਇਹ ਕੰਮ ਆ ਤੇ ਹੁਣ ਇੱਥੇ ਆ ਕੇ ਵੀ ਉਸ ਦੇ ਵਿੱਚ ਜੁੜੇ ਆ ਤੇ ਉਹਨਾਂ ਮਹਿਕਮਿਆਂ ਦੇ ਵਿੱਚ ਜਦੋਂ ਆਪਣੇ ਪੰਜਾਬੀਆਂ ਨੂੰ ਦੇਖਦੇ ਆ ਤਾਂ ਇੱਕ ਠੰਡ ਵੀ ਪੈਂਦੀ ਆ ਤੇ ਇਹ ਵੀ ਪਤਾ ਹੁੰਦਾ ਵੀ ਚਲੋ ਸਵਾਲਾਂ ਦੇ ਜਵਾਬ ਵੀ ਆਪਾਂ ਨੂੰ ਮਿਲਣਗੇ, ਕਿਉਂਕਿ ਜਿੱਥੇ ਖੇਤੀਬਾੜੀ ਆ ਉੱਥੇ ਨਾਲ ਇਸ਼ੂਜ਼ ਨੇ, ਨਾਲ ਕੁਐਸਚਨਸ ਨੇ ਤੇ ਜਦੋਂ ਤੁਹਾਡੇ ਵਰਗਿਆਂ ਨਾਲ ਉੱਥੇ ਦੇਖਦੇ ਆ ਤਾਂ ਸਾਨੂੰ ਮਾਣ ਵੀ ਹੁੰਦਾ ਹੈ ਤੇ ਵਧੀਆ ਵੀ ਜਿਹੜਾ ਉਹ ਲੱਗਦਾ ਆ। ਸੋ ਜੀ ਆਇਆਂ ਨੂੰ ਤੁਹਾਨੂੰ ਸਟੂਡੀਓ ਦੇ ਵਿੱਚ। ਡਾਕਟਰ ਸਾਹਿਬ, ਸ਼ੁਰੂਆਤ ਤੁਹਾਡੇ ਜਿਹੜੇ ਆ ਬੈਕਗ੍ਰਾਉਂਡ ਤੋਂ ਕਰਦੇ ਆ। ਖੇਤੀਬਾੜੀ ਦੇ ਵਿੱਚ ਆਉਣ ਦਾ ਤੁਹਾਡਾ ਕਿੱਦਾਂ, ਇਸ ਮਹਿਕਮੇ ਦੇ ਵਿੱਚ ਆਉਣ ਤੱਕ ਦਾ ਜਿਹੜਾ ਸਫ਼ਰ ਆ ਉਹ ਗੱਲ ਕਰਦੇ ਆ। ਤੁਸੀਂ ਵੀ PAU ਦੇ ਅਲੁਮਨਾਈ ਆ? ਹਾਂਜੀ, PAU ਦੇ। ਹਾਂਜੀ। ਸੋ ਮੇਰਾ ਜਨਮ ਢੁੱਡੀਕੇ ਪਿੰਡ ਦੀ ਮੈਂ ਪੈਦਾਇਸ਼ ਹਾਂ ਤੇ ਮੈਂ ਪੜ੍ਹੀ ਹੈਗੀ ਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੂੜਚੱਕ ਤੋਂ। ਠੀਕ ਹੈ। ਤੇ ਸ਼ੁਰੂ ਤੋਂ ਹੀ ਫਾਰਮਿੰਗ ਫੈਮਿਲੀ ਨਾਲ ਮਤਲਬ ਜੁੜੇ ਰਹੇ ਕਿ ਅਸੀਂ ਫਾਰਮਿੰਗ ਆਪ ਤਾਂ ਨਹੀਂ ਕਰਦੇ ਸੀ, ਮੇਰੇ ਦਾਦਾ ਜੀ ਪੁਲਿਸ ਸੀਗੇ, ਪਰ ਮੇਰੇ ਕਜ਼ਨ, ਚਾਚੇ, ਮੇਰੇ ਮਾਮੇ ਸਾਰੀ ਫੈਮਿਲੀ ਲਾਈਕ ਫਾਰਮਿੰਗ 'ਚ ਸੀਗੀ। ਤੇ ਮੈਂ ਸਭ ਤੋਂ ਵੱਡੀ ਗ੍ਰੈਂਡ ਕਿਡ ਸੀ ਘਰ ਦੀ, ਤੇ ਤੁਹਾਨੂੰ ਪਤਾ ਫਿਰ ਸਾਰੇ ਘਰ ਦੇ ਕੰਮਾਂ 'ਚ ਤੁਹਾਨੂੰ ਵੀ ਆਹ ਵੀ ਕਰ ਲਓ, ਉਹ ਵੀ ਕਰ ਲਓ, ਰਾਈਟ, ਵੱਡੇ ਹੋ ਕੇ ਅਤੇ ਫਾਇਦੇ ਤੇ ਨੁਕਸਾਨ ਵੱਡੇ ਹੋਣ ਦੇ। ਤੇ ਮੈਂ ਆਪਣੇ ਦਾਦਾ ਜੀ ਨਾਲ, ਮੈਨੂੰ ਯਾਦ ਆ ਸਾਈਕਲ ਤੇ ਪਿੰਡ ਜਾਣਾ ਤੇ ਅਸੀਂ ਬਟਰਫਲਾਈਆਂ ਫੜਨੀਆਂ ਜਾਂ ਸਾਗ ਲੈ ਕੇ ਆਉਣਾ, ਤੇ ਆਈ ਥਿੰਕ ਉਹ ਮੈਂ ਸ਼ੁਰੂ ਤੋਂ ਹੀ ਕਰਦੀ ਰਹੀ ਹਾਂ। ਤੇ ਮੈਨੂੰ ਬੂਟੇ ਲਾਉਣ ਦਾ, ਪਲਾਂਟਸ ਗਰੋ ਕਰਨ ਦਾ ਕਾਫੀ ਸ਼ੌਂਕ ਸੀਗਾ। ਠੀਕ ਹੈ। ਤੇ ਫਿਰ ਮੈਂ 10th ਤੱਕ ਪਿੰਡ 'ਚ ਹੀ ਪੜ੍ਹੀ ਹਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਾਬੀ ਪੜ੍ਹੀ ਹਾਂ, ਪੰਜਾਬੀ ਮੀਡੀਅਮ 'ਚ। ਤੇ ਖੇਤੀਬਾੜੀ ਨਾਲ ਕਾਫੀ ਜਿਵੇਂ ਤੁਰੇ ਰਹਿਣਾ, ਮੂਲੀਆਂ ਪਿੰਡਾਂ ਜ਼ਿਆਦਾ ਫਿਰ ਤਾਂ ਖੇਤੀਬਾੜੀ ਦੇ ਨਾਲ ਰਹੇ। ਹਾਂਜੀ ਹਾਂਜੀ। ਫਿਰ ਨਾਨਕੇ ਜਦੋਂ ਗਰਮੀ ਦੀਆਂ ਛੁੱਟੀਆਂ ਜਾਣਾ ਐਜ਼ ਯੂਜੂਅਲ, ਰਾਈਟ, ਉਹੀ ਆਪਣਾ ਘੁੰਮਣਾ ਫਿਰਨਾ ਹੁੰਦਾ ਸੀ। ਤੇ ਉਦੋਂ ਫਿਰ ਉਹਨਾਂ ਦੀ ਜਿਵੇਂ ਮੱਝਾਂ ਬਹੁਤ ਰੱਖੀਆਂ ਹੁੰਦੀਆਂ ਸੀ ਮੇਰੇ ਨਾਨਕਿਆਂ ਦੇ, ਧਾਰਾਂ ਕੱਢਣੀਆਂ, ਗੋਬਰ ਗੈਸ ਪਲਾਂਟ ਦੇਖਣੇ, ਉਵੇਂ ਬਚਪਨ ਸਾਰਾ ਬੀਤਿਆ ਜਿਵੇਂ, ਹਨਾ। ਤੇ ਮੇਰੇ ਫੁੱਫੜ ਜੀ, ਸਾਡੀ ਫੈਮਿਲੀ 'ਚ ਵੀ ਕਾਫੀ, ਮੇਰੇ ਪਾਪਾ ਦੇ ਫੁੱਫੜ ਜੀ ਵੀ ADO ਸੀਗੇ ਉਸ ਟਾਈਮ ਤੇ, ਤੇ ਚੀਫ ਐਗਰੀਕਲਚਰ ਆਫਿਸਰ ਸੀਗੇ। ਤੇ ਥੋੜਾ ਜਿਹਾ ਉਹ ਵੀ ਇਨਫਲੂਐਂਸ ਹੋ ਜਾਂਦਾ ਨਾ, ਆਉਂਦੇ ਘਰੇ ਗੱਲਾਂ ਕਰਦੇ ਸੀ ਖੇਤੀਬਾੜੀ ਦੀਆਂ। ਤੇ ਫਿਰ ਬਸ ਐਵੇਂ ਕਰਦੇ ਕਰਦੇ ਯੂਨੀਵਰਸਿਟੀ ਪਹੁੰਚ ਕੇ ਬੈਚਲਰ ਐਗਰੀਕਲਚਰ ਦੀ ਕੀਤੀ, ਸਾਰੇ ਕੋਰਸ ਪੜ੍ਹੇ ਉਦੋਂ ਅਸੀਂ, ਪੂਰੀ ਮੱਝਾਂ ਗਾਵਾਂ ਸਾਰੇ ਕੋਰਸਿਸ ਜਿਹੜੇ ਆਪਣੇ ਜਨਰਲ ਕੋਰਸਿਸ ਹੁੰਦੇ, ਰਾਈਟ। ਫਿਰ ਇਹ ਹੁੰਦਾ ਕਿ ਲਾਸਟ ਜੇ ਤੁਹਾਡੇ ਬੈਚਲਰ 'ਚ ਤੁਹਾਨੂੰ ਪੁੱਛਦੇ ਆ ਵੀ ਤੁਸੀਂ ਕੀ ਮੇਜਰ ਚੂਜ਼ ਕਰਨਾ, ਉਦੋਂ ਹੁਣ ਤੁਸੀਂ ਕੀ ਅੱਗੇ ਕੀ ਵਧਣਾ ਚਾਹੁੰਦੇ ਹੋ, ਰਾਈਟ। ਤੇ ਉਦੋਂ ਮੈਨੂੰ ਯਾਦ ਆ ਮੈਨੂੰ ਤਿਤਲੀਆਂ ਦਾ ਬੜਾ ਸ਼ੌਂਕ ਸੀ ਇਕੱਠੀਆਂ ਕਰਨ ਦਾ। ਤੇ ਮੈਂ ਆਪਣੇ ਦਾਦਾ ਜੀ ਦਾ ਨਾ ਉਹ ਨੈਟ ਹੁੰਦਾ ਸੀਗਾ, ਉਹ ਲੈ ਕੇ ਅਸੀਂ ਉਹਨੂੰ ਚਲੇ ਜਾਣਾ, ਮੈਂ ਸਾਈਕਲ ਤੇ ਫੜੀ ਜਾਣੀਆਂ। ਤੇ ਲੇਡੀ ਬਗ ਮੇਰਾ ਫੇਵਰੇਟ ਬਗ ਸੀਗਾ ਉਸ ਟਾਈਮ ਤੇ। ਤੇ ਫਿਰ ਮੈਂ ਕਿਹਾ ਵੀ ਮੈਂ ਹੁਣ ਐਂਟੋਮੋਲੋਜੀ ਲੈਣੀ ਆ। ਬੜਾ ਔਖਾ ਜਿਹਾ ਸਬਜੈਕਟ ਸੀਗਾ ਥੋੜਾ, ਇਨਸੈਕਟਸ ਨੂੰ ਸਟੱਡੀ ਕਰਨਾ। ਹਾਂਜੀ, ਸਟੱਡੀ ਆਫ ਜਿਹੜੇ ਕੀੜੇ ਮਕੌੜੇ ਸਾਰੇ ਆਪਣੇ ਹੁੰਦੇ ਹਨ, ਉਹਦੀ ਸਟੱਡੀ ਨੂੰ ਆਪਾਂ ਕਹਿੰਦੇ ਐਂਟੋਮੋਲੋਜੀ। ਠੀਕ ਹੈ। ਤੇ ਹੁੰਦੀ ਫਿਰ ਪਲਾਂਟ ਪੈਥੋਲੋਜੀ, ਜਿਹੜੀ ਕਿ ਸਟੱਡੀ ਆਫ ਜਿਹੜੇ ਡਿਜ਼ੀਜ਼ ਹੁੰਦੇ ਆ, ਬੂਟਿਆਂ ਦੀਆਂ ਬਿਮਾਰੀਆਂ ਆਪਣੀਆਂ, ਕੋਈ ਵਾਇਰਸ ਆ ਗਿਆ ਜਾਂ ਬੈਕਟੀਰੀਆ ਹੋ ਗਿਆ, ਉਹ ਦੋਨੋਂ ਇਕੱਠੀਆਂ ਚੱਲਦੀਆਂ ਤਕਰੀਬਨ ਦੋਨੋਂ। ਤੇ ਇਹ ਦੋਨੋਂ ਫਿਰ ਮੈਂ ਚੂਜ਼ ਕੀਤੇ ਲਾਸਟ ਈਅਰ ਮੇਰੀ ਬੈਚਲਰ 'ਚ ਲੁਧਿਆਣੇ ਯੂਨੀਵਰਸਿਟੀ 'ਚ। ਕਿਹੜੇ ਈਅਰ ਦੀ ਗੱਲ ਹੈ ਇਹ? ਹੈਗੀ 2003 ਦੀ, 2 ਦੀ ਗੱਲ ਆ, ਸੌਰੀ 2 ਦੀ। ਹਾਂਜੀ। ਫਿਰ 3 'ਚ ਜਦੋਂ ਹੁਣ ਮਾਸਟਰ ਸ਼ੁਰੂ ਕਰਨੀ ਸੀ, ਤੈਨੂੰ ਫਿਰ ਇੱਕ ਚੀਜ਼ ਪਿਕ ਕਰਨੀ ਪੈਂਦੀ ਹੈ, ਜਾਂ ਤਾਂ ਤੁਸੀਂ ਕੀੜੇ ਲਓ ਜਾਂ ਤੁਸੀਂ ਬਿਮਾਰੀਆਂ ਪਲਾਂਟ ਦੀਆਂ। ਕੀ ਚੁਣਿਆ? ਫਿਰ ਮੈਨੂੰ ਲੱਗਿਆ ਯਾਰ ਕੀੜੇ ਹੀ ਲਾਉਂਗੀ ਮੈਂ ਤਾਂ।
ਫਿਰ ਮੈਂ ਐਂਟੋਮੋਲੋਜੀ ਦੀ ਮਾਸਟਰਸ ਕੀਤੀ, ਲਾਈਕ Okay. ਸਾਰੇ ਇਨਸੈਕਟਸ ਮਤਲਬ ਸਟੱਡੀ ਕੀਤੇ, ਹਾਂ ਹਾਂ ਤੇ ਡਿਜ਼ੀਜ਼ ਮੇਰਾ ਮਾਈਨਰ ਸੀਗਾ ਉਸ ਟਾਈਮ ਤੇ, Okay, ਉਹ ਵੀ ਮੈਂ ਠੀਕ ਸਟੱਡੀ ਹੈ। ਕੀਤਾ। ਤੇ ਇੱਕ ਨਿਮੇਟੋਡ, ਉਹ ਵੀ ਆਪਣੇ ਇੱਕ ਕੀੜੇ ਹੁੰਦੇ ਆ, ਉਹ ਦਿਖਦੇ ਨਹੀਂ ਹੈਗੇ, ਉਹ ਅੰਡਰਗਰਾਉਂਡ ਹੁੰਦੇ, ਯਾਨੀ ਕਿ ਜ਼ਮੀਨ ਦੇ ਥੱਲੇ ਹੁੰਦੇ ਆ, ਤੇ ਮੈਂ ਆਪਣੇ ਪਲਾਂਟਸ ਦੀ ਰੂਟਸ ਨੂੰ ਖਾ ਜਾਂਦੇ, ਜਿਵੇਂ ਰੂਟ ਨੋਟ ਬਣ ਜਾਂਦੀ, ਉਹਦੇ ਵਿੱਚ ਹੁੰਦੇ ਆ ਉਹ ਓਕੇ ਨਿਮੇਟੋਡਸ, ਉਹ ਵੀ ਥੋੜੀ ਜਿਹੀ ਸਟੱਡੀ ਕੀਤੀ ਆਪਣੀ ਮਾਸਟਰਸ 'ਚ ਮੈਂ। ਹੂੰ ਤੇ ਹਾਂਜੀ, ਐਵੇਂ ਫਿਰ ਮੈਂ ਪਿੰਡ ਤੋਂ ਹੌਲੀ ਹੌਲੀ ਯੂਨੀਵਰਸਿਟੀ ਦਾ ਸਫ਼ਰ ਹੋਇਆ ਕਿ ਮਾਸਟਰ ਤੱਕ ਕਰ ਲਈ ਜਿਹਨੂੰ ਮੈਂ Okay. ਐਂਟੋਮੋਲੋਜੀ 'ਚ। ਹਾਂਜੀ, ਠੀਕ ਹੈ। ਫਿਰ ਉੱਥੇ ਕਿੰਨੇ ਸਾਲ ਲਾਏ ਪੀਏਯੂ ਚ ਤੁਸੀਂ? ਜਿਵੇਂ ਆਫਟਰ ਜਦੋਂ ਤੁਹਾਡੀ ਮਾਸਟਰਸ ਡਨ ਹੋ ਗਈ ਫਿਰ ਤੁਸੀਂ ਉੱਥੇ ਕੰਮ ਵੀ ਕੀਤਾ? ਹਾਂਜੀ, ਮਾਸਟਰਸ ਮੇਰਾ ਜਿਹੜਾ ਪ੍ਰੋਜੈਕਟ ਮੈਂ ਥੋੜਾ ਜਿਹਾ ਦੱਸ ਸਕਦੀ ਹਾਂ ਉਹਦੇ ਜ਼ਰੂਰ ਬਾਰੇ। ਜ਼ਰੂਰ ਹਾਂਜੀ, ਹਾਂਜੀ ਤੇ ਫਿਰ ਇੰਟਰਸਟਿੰਗ ਆ। ਹਾਂਜੀ, ਮਾਸਟਰਸ ਦੇ ਵਿੱਚ ਤੁਸੀਂ ਇੱਕ ਪ੍ਰੋਜੈਕਟ ਚੂਜ਼ ਕਰਦੇ ਹੋ, ਰਿਸਰਚ ਕਰਦੇ ਹੋ, ਰਾਈਟ, ਕਿਉਂਕਿ ਤੁਸੀਂ ਆਪਣਾ ਥੀਸਿਸ ਦਾ ਕੰਮ ਕਰਨਾ ਹੁੰਦਾ। ਤੇ ਉਸ ਟਾਈਮ ਤੇ 2003 ਤੋਂ ਲੈ ਕੇ ਮੇਰਾ ਪ੍ਰੋਜੈਕਟ ਸੀਗਾ 2005 ਤੱਕ, ਹਾਂਜੀ 2 ਸਾਲ ਦੀ ਵਿੰਡੋ ਦੇ ਵਿੱਚ। ਉਸ ਟਾਈਮ ਤੇ ਆਪਣੇ ਪੰਜਾਬ ਦੇ ਵਿੱਚ ਅਮਰੀਕਨ ਸੁੰਡੀ ਦਾ ਬਹੁਤ ਜ਼ਿਆਦਾ ਮਤਲਬ ਕਹਿਰ ਸੀਗਾ, ਆਪਣੇ ਨਰਮਾ ਖਾ ਗਈ ਤੇ ਮੇਰੇ ਨਾਨਕੇ ਫਰੀਦਕੋਟ ਸਾਈਡ ਦੇ ਆ, ਉਧਰ ਬੜੇ ਨਰਮਾ ਲੱਗਦਾ ਹੁੰਦਾ ਸੀ। ਮੈਂ ਚੁਗੇ ਵੀ ਨਿੱਕੀ ਹੁੰਦੀ ਨੇ, ਤੇ ਆਈ ਵਾਸ ਲਾਈਕ ਕਿ ਹੁਣ ਮੇਰਾ ਪ੍ਰੋਜੈਕਟ ਹੈ, ਮੈਂ ਇਹ ਕਰਨਾ। ਤੇ ਉਦੋਂ ਅਸੀਂ ਆਪਣੇ ਜਿਹੜੇ ਸੈਂਪਲ, ਜਿੰਨੇ ਵੀ ਨਰਮੇ ਦੇ ਸੈਂਪਲ ਜਾਂ ਕੀੜਿਆਂ ਦੇ ਸੈਂਪਲ ਅਸੀਂ ਇਕੱਠੇ ਕਰਦੇ ਹੁੰਦੇ ਸੀ ਆਪਣੇ ਮਾਨਸਾ, ਅਬੋਹਰ ਤੇ ਬਠਿੰਡਾ ਬੈਲਟ ਤੋਂ। ਇੱਥੇ ਸਭ ਤੋਂ ਜ਼ਿਆਦਾ ਨਰਮਾ ਹੁੰਦਾ ਸੀਗਾ, ਤੇ ਉੱਥੋਂ ਅਸੀਂ ਸੈਂਪਲ ਲੈ ਕੇ ਆਉਣੇ, ਉਹਨਾਂ ਨੂੰ ਲੈਬ 'ਚ ਐਕਸਪੈਰੀਮੈਂਟ ਕਰਨੇ। ਤਾਂ ਐਕਚੁਅਲੀ ਉਹ ਜਿਹੜੀ ਅਮਰੀਕਨ ਸੁੰਡੀ ਸੀ, ਉਹਨੇ ਬਹੁਤ ਹੀ ਰੈਜ਼ਿਸਟੈਂਸ ਡਿਵੈਲਪ ਕਰ ਲਈ ਸੀ, ਮਤਲਬ ਕਿ ਉਹ ਮਰਦੀ ਹੋਈ ਨਹੀਂ ਸੀ, ਜਿਹੜੇ ਮਰਜ਼ੀ ਮਤਲਬ ਜਿਹੜੇ ਮਰਜ਼ੀ ਸਪਰੇਅ ਕਰੀ ਚੱਲੋ, ਕਿਉਂਕਿ ਆਪਾਂ ਇੰਨੇ ਜ਼ਿਆਦਾ ਸਪਰੇਅ ਕਰਕੇ ਉਹਨਾਂ ਨੂੰ ਇੰਨਾ ਯੂਜ਼ ਟੂ ਬਣਾ ਲਿਆ ਸੀ ਕਿ ਉਹ ਮਾਰ ਹੀ ਰਹੀ ਸੀ। ਤੇ ਮੇਰਾ ਜਿਹੜਾ ਰਿਸਰਚ ਸੀ, ਜਿਹੜਾ ਮੇਰਾ ਕੰਮ ਸੀਗਾ, PhD ਦੀ ਪੜ੍ਹਾਈ ਸੀ, ਉਹ 'ਚ ਅਸੀਂ ਲੱਭ ਰਹੇ ਸੀ ਕਿ ਅਸੀਂ ਕੋਈ ਇਦਾਂ ਦਾ ਕੋਈ ਕੈਮੀਕਲ ਜਾਂ ਕੁਛ ਇਦਾਂ ਦਾ ਲੱਭੀਏ ਚੀਜ਼, ਕੈਮੀਕਲ ਜਿਹਦੇ ਨਾਲ ਅਸੀਂ ਇਹਨੂੰ ਕੰਟਰੋਲ ਕਰ ਸਕੀਏ। ਤਾਂ ਬਹੁਤ ਸਾਰੇ ਬੜੇ ਚੈਲੰਜਸ ਆਏ ਮੈਨੂੰ, ਰੇਅਰ ਵੀ ਕਰਨੀ ਪੈਂਦੀ ਸੀ, ਕਾਲੋਨੀਆਂ ਬੱਚਿਆਂ ਵਾਂਗੂ ਉਹਨਾਂ ਨੂੰ ਪਾਲਦੀ ਸੀ ਮੈਂ, ਐਕਸਪੈਰੀਮੈਂਟ ਕਰਦੀ ਸੀ, ਪੂਰਾ ਲੈਬ ਸੈਟਅਪ ਸੀ। ਹਾਂਜੀ, ਲਾਈਕ, ਤੇ ਵੱਡਾ ਚੈਲੰਜ ਇਹ ਸੀ ਉਹਨੂੰ ਲੈਬ ਸੈਟਅਪ 'ਚ ਕਿ ਉਹ ਇੱਕ ਕੀੜਾ ਦੂਜੀ ਸੁੰਡੀ ਦੂਜੀ ਨੂੰ ਖਾ ਜਾਂਦੀ ਹੈ, ਕੈਨਾਬਲਿਜ਼ਮ, ਰਾਈਟ। ਉਹ ਜਿਵੇਂ ਥੋੜਾ ਸਟਰੋਂਗ ਹੋ ਗਿਆ ਤੇ ਉਹਨੇ ਛੋਟੇ ਨੂੰ ਖਾ ਲਿਆ, ਤੇ ਉਹਨਾਂ ਨੂੰ ਇੱਕ ਡੱਬੀ 'ਚ ਤੁਸੀਂ ਰੱਖਦੇ ਸੀ, ਜਿਹੜਾ ਕਿ ਬਹੁਤ ਕੰਮ ਸੀ। ਲਾਈਕ ਜੇ ਮੇਰੇ ਕੋਲੇ 500 ਸੁੰਡੀਆਂ, ਤਾਂ ਮੈਨੂੰ 500 ਕੱਢਲੀਆਂ ਡੱਬੀਆਂ 'ਚ ਉਹਨੂੰ ਢੱਕਣਾ ਪੈਂਦਾ ਸੀਗਾ, ਥੱਲੇ ਕਾਟਨ ਰੱਖਦੀ ਸੀ ਉਹਨਾਂ ਦੇ, ਤੇ ਜੇ ਇਨਫੈਕਸ਼ਨ ਆ ਗਈ ਜਾਂ ਵਾਇਰਸ ਕੁਛ ਆ ਗਿਆ ਤਾਂ ਸਾਰੀ ਕਾਲੋਨੀ ਡੈਡ। ਫਿਰ ਮੈਂ ਫੇਜ਼ 0 ਤੋਂ ਸ਼ੁਰੂ ਕਰਨੀ, ਤੇ ਬੜਾ ਹੀ ਚੈਲੰਜਿੰਗ ਸੀ ਉਹ ਕੀੜੇ ਨੂੰ ਰੇਅਰ ਕਰਨਾ ਲੈਬ ਦੇ ਵਿੱਚ, ਕਿਉਂਕਿ ਅਸੀਂ ਕੁਝ ਸੋਲੂਸ਼ਨ ਲੈ ਕੇ ਆਉਣਾ ਚਾਹੁੰਦੇ ਸੀ ਫਾਰਮਰ ਵਾਸਤੇ। ਫਿਰ ਕੀ ਨਿਕਲਿਆ ਸਾਡਾ? ਅਸੀਂ ਫਿਰ ਇੱਕ ਕੈਮੀਕਲ ਨਿਕਲਿਆ ਸੀ ਸਪਾਈਨੋਸੈਡ, ਜਿਹੜਾ ਕਿ ਸੋਇਲ ਦੇ ਨਾ ਬੈਕਟੀਰੀਆ ਤੋਂ ਬਣਦਾ, ਤੇ ਲੈਸ ਡੇਂਜਰਸ ਦੈਨ ਜਿਹੜੇ ਦੂਜੇ ਕੈਮੀਕਲ ਅਸੀਂ ਯੂਜ਼ ਕਰ ਰਹੇ ਸੀ, ਜਿਹੜੀ ਹੁਣ ਇਹ ਸਪਰੇਅ ਦੀ ਗੱਲ ਕਰਦੇ ਹਾਂ। ਹਾਂਜੀ, ਇਹ ਸਪਰੇਅ ਫਿਰ ਸਾਡੀ ਕਾਫੀ ਇਫੈਕਟਿਵ ਸੀਗੇ, ਅਸੀਂ ਫਾਰਮਰਸ ਨੂੰ ਫਿਰ ਰეკਮੈਂਡ ਕੀਤੀ। ਤੇ ਹੁਣ ਅੱਜ ਕੱਲ ਸਟਿਲ ਜਿਹੜੀ PAU ਦੀ ਪੈਕੇਜ ਆਫ ਪ੍ਰੈਕਟਿਸ ਇੱਕ ਬੁੱਕ ਆਉਂਦੀ ਆ, ਜਿਹੜੀ ਕਿ ਫਾਰਮਰ ਯੂਜ਼ ਕਰਦੇ ਆ, ਮਤਲਬ ਸਪ੍ਰਿੰਗ ਸ਼ੈਡਿਊਲ ਵਾਸਤੇ। ਹਾਂਜੀ, ਡਿਫਰੈਂਟ ਕ੍ਰੌਪ ਦਾ ਕਦੋਂ ਸਪਰੇਅ ਕਰਨਾ, ਕਿੰਨਾ ਕਰਨਾ, ਤੇ ਉਹਦੇ 'ਚ ਸਪਾਈਨੋਸੈਡ ਹੁਣ ਐਡ ਹੋ ਚੁੱਕਿਆ। ਤੁਹਾਡੇ ਦੁਆਰਾ? ਸਾਡੀ ਟੀਮ ਤੇ, ਸਾਡੀ ਕਿ ਤੁਹਾਡੀ? ਹਾਂਜੀ, ਮੇਰੀ ਲਾ ਲਓ, ਮੇਰੀ PhD ਦਾ ਕੰਮ ਸੀਗਾ, ਮਾਸਟਰਸ ਦਾ ਕੰਮ ਸੀਗਾ। ਤੇ ਬਟ ਆਈ ਥਿੰਕ ਮੈਨੂੰ ਲੱਗਦਾ ਕਿ ਚਲੋ ਵਧੀਆ ਆਇਆ। ਤੇ ਅਮਰੀਕਨ ਸੁੰਡੀ ਨੇ ਕੱਲਾ ਨਰਮਾ ਹੀ ਨਹੀਂ ਖਾਦਾ, ਉੱਥੇ ਕਈ ਪੋਲੀਟੀਸ਼ੀਅਨ ਵੀ ਖਾਦੇ। ਹਾਂਜੀ, ਬਹੁਤ ਹੀ ਪੋਲੀਟੀਕਲ ਜਿਹਾ ਮੇਰਾ ਪ੍ਰੋਜੈਕਟ ਸੀਗਾ, ਤੇ ਬਹੁਤ ਕੀ ਪੁਸ਼ਬੈਕ ਵੀ ਸਾਹਮਣਾ ਕਰਨਾ ਪਿਆ, ਉਦੋਂ ਕਰਨਾ ਪੈਂਦਾ ਸੀ। ਹਾਂਜੀ, ਸਪੈਸ਼ਲੀ ਜਿਹੜੇ ਮੇਰੇ ਐਡਵਾਈਜ਼ਰ ਸੀਗੇ, ਡਾਕਟਰ ਧਵਨ, ਹਨਾ, ਉਹਨਾਂ ਨੇ ਬਹੁਤ ਕਾਟਨ ਤੇ ਕੰਮ ਕੀਤਾ, ਨਰਮੇ ਤੇ ਬਹੁਤ ਕੰਮ ਕੀਤਾ ਉਹਨਾਂ ਨੇ, ਤੇ ਕਾਫੀ ਚੀਜ਼ਾਂ ਆ ਜਾਂਦੀਆਂ ਸੀ ਵੀ ਤੁਸੀਂ BT ਕਾਟਨ ਆ ਗਈ, ਇਦਾਂ ਦੀਆਂ ਚੀਜ਼ਾਂ ਆ ਗਈਆਂ। BT ਕਾਟਨ ਨੂੰ ਲੈ ਕੇ ਤਾਂ ਬੜੇ ਵਿਵਾਦ ਚੱਲਦੇ ਰਹੇ, ਬਹੁਤ ਜ਼ਿਆਦਾ। ਹਾਂਜੀ, ਅਜੇ ਵੀ ਆ। ਹੁਣ ਤਾਂ ਕਿਉਂਕਿ ਹੁਣ ਨਰਮੇ ਬਹੁਤ ਘਟ ਗਿਆ ਪੰਜਾਬ 'ਚ, ਹੁਣ BT ਕਾਟਨ ਹੁਣ ਤਾਂ ਪਰ ਤੁਹਾਡੇ ਕੋਲ ਸੋਲੂਸ਼ਨ ਸੀਗਾ, ਹੁਣ ਸੋਲੂਸ਼ਨ ਸੀ। ਹਾਂਜੀ, ਉਦੋਂ ਬਾਅਦ ਚੱਲੀ ਗਿਆ, ਜਿਵੇਂ ਮੈਂ BT ਕਾਟਨ ਦੇ ਕੰਮ ਕੀਤਾ 1 ਸਾਲ, ਇਹ ਕੰਮ ਮੇਰਾ ਹੋ ਗਿਆ ਮਾਸਟਰਸ ਖਤਮ, ਉਦੋਂ ਮੇਰੇ ਕੋਲ 1 ਸਾਲ ਮੈਂ ਰਿਸਰਚਰ ਸੀਗੀ ਉੱਥੇ, ਉਦੋਂ ਮੈਂ BT ਕਾਟਨ ਦੇ ਥੋੜਾ ਕੰਮ ਕੀਤਾ ਸੀਗਾ, ਪਰ ਅਸੀਂ ਰეკਮੈਂਡ ਕੀਤੀ, ਬਟ ਇਟ ਵਾਸ ਵੈਰੀ ਕੰਟਰੋਵਰਸ਼ੀਅਲ ਸੀਗਾ BT ਕਾਟਨ ਦਾ ਕੰਮ। ਕੀ ਉਦੋਂ ਕਿਸਾਨ, ਜਦੋਂ ਤੁਸੀਂ ਇਹ ਸੋਲੂਸ਼ਨ ਲੈ ਕੇ ਆਏ, ਜਿਹੜੇ ਸਾਈਨੋਸਾਈਡ ਕੀ ਦੱਸਿਆ ਸੀ ਤੁਸੀਂ ਨਾਂ ਇਹਦਾ? ਸਪਾਈਨੋਸਾਈਡ ਜਿਹੜੀ ਆ, ਜਦੋਂ ਇਹ ਸਪਰੇਅ ਆਈ ਉਦੋਂ ਲੋਕਾਂ ਨੇ ਝੱਟ ਅਪਣਾ ਲਈ, ਜਾਂ ਉਦੋਂ ਇਹਨਾਂ ਨੇ ਵੀ ਰੈਜ਼ਿਸਟ ਕੀਤਾ, ਕਿਸਾਨਾਂ ਨੇ ਵੀ ਨਹੀਂ ਅਸੀਂ ਕਰਨੀ ਹੈ ਜਾਂ ਨਹੀਂ ਕਰਨੀ ਹੈ? ਦੇਖੋ, ਜੋ ਨਵੀਂ ਚੀਜ਼ ਹੁੰਦੀ ਹੈ, ਇੱਕਦਮ ਟਾਈਮ ਤਾਂ ਲੱਗਦਾ, ਹਨਾ, ਕਿ ਤੁਸੀਂ ਵੀ ਪਤਾ ਨਹੀਂ ਕੀ ਬਣੂਗਾ ਕੀ ਨਹੀਂ, ਪਰ ਫਿਰ ਅਸੀਂ ਕਾਫੀ ਡੈਮੋਸਟ੍ਰੇਸ਼ਨ ਵੀ ਕੀਤੀਆਂ ਉੱਥੇ, ਕਿਉਂਕਿ ਮੈਂ ਛੱਡ ਕੇ ਬਾਅਦ 'ਚ ਇੱਥੇ ਆ ਗਈ ਸੀ, ਪਰ ਮੇਰੀ ਉਹ ਪ੍ਰੋਜੈਕਟ ਕਰਦੇ ਰਹੇ, ਜਿਵੇਂ ਕਿ ਇਹਨੂੰ ਕਿਵੇਂ ਤੁਸੀਂ ਆਊਟਰੀਚ ਕਰਦੇ ਆਪਾਂ ਕਹਿੰਦੇ ਹਾਂ ਇੱਥੇ, ਹਨਾ। ਫਿਰ ਅਸੀਂ ਜਿਹੜੇ ਉੱਥੇ ਆਪਣੇ ਉਹ ਕਿਸਾਨ ਮੇਲੇ ਲੱਗਦੇ ਹੁੰਦੇ ਆ ਸਾਲ 'ਚ 2 ਵਾਰ PAU, ਤੇ ਫਿਰ ਹੁਣ ਇਵੈਂਚੁਅਲੀ ਆਈ ਥਿੰਕ ਵਿਦਿਨ 2-3 ਈਅਰ ਮੈਂ ਕਹਾਂ ਕਿ ਉਹਨਾਂ ਨੇ ਸ਼ੁਰੂ ਕਰਤਾ ਰეკਮੈਂਡ, ਕਿਉਂਕਿ ਰეკਮੈਂਡੇਸ਼ਨ ਤਾਂ ਸਾਲ
ਸਾਲ ਕੁ ਬਾਅਦ ਤੁਹਾਡੀ ਆ ਗਈ ਸੀ ਕਿ ਓਕੇ ਯੂਨੀਵਰਸਿਟੀ ਨੇ ਰეკਮੈਂਡ ਕਰਤੀ ਹੈ ਸਪਰੇ ਕਰੋ। ਸੋ ਵਾਂਸ ਇਸ ਯੂਨੀਵਰਸਿਟੀ ਦੇ ਥਰੂ ਬੁੱਕ ਚ ਆ ਚੁੱਕੀ ਆ, ਇਟਸ देयर, ਪ੍ਰੈਕਟਿਸ ਦੇ ਵਿੱਚ ਹਾਂਜੀ ਆ ਗਈ ਹੈ। ਪ੍ਰੈਕਟਿਸ ਆ ਗਈ। ਫਿਰ ਹੌਲੀ ਹੌਲੀ ਫਾਰਮਰ ਇੱਕ ਦੂਜੇ ਸੁਣ ਕੇ ਵੀ ਹਾਂ ਵਰਕ ਕਰ ਰਹੀ ਆ, ਵੀ ਤੁਸੀਂ ਵੀ ਕਰ ਲਓ ਹਨਾ, ਤੇ ਫਾਈਨਲੀ ਹੁਣ ਇਟਸ देयर ਤੇ ਫਾਰਮਰ ਯੂਜ਼ ਕਰ ਰਹੇ ਹੁਣ। ਹੁਣ ਜਦੋਂ ਤੁਸੀਂ ਇਸ ਚੀਜ਼ ਨੂੰ ਦੇਖਦੇ ਆ, ਇਹਨੂੰ ਥੋੜਾ ਜਿਹਾ ਆਪਣਾ ਹਟ ਕੇ ਆ ਟੌਪਿਕ ਤੋਂ ਥੋੜਾ ਜਿਹਾ ਗੱਲ ਆ, ਤੁਹਾਡੇ ਰਿਸਰਚ ਦੇ ਨਾਲ ਹੀ ਆ ਹਾਂਜੀ ਵੀ ਹੁਣ ਜਦੋਂ ਤੁਸੀਂ ਦੇਖਦੇ ਆ ਵੀ ਨਰਮਾ ਛੱਡ ਕੇ ਹੁਣ ਝੋਨਾ, ਉਹੀ ਆਪਾਂ ਉਹ ਦੂਜੇ ਸਾਰੇ ਸਾਈਕਲ ਦੇ ਵਿੱਚ ਆ ਗਏ ਆ, ਤੁਸੀਂ ਰਿਕਮੈਂਡ ਕਰਦੇ ਹੋ ਉੱਥੋਂ ਦੇ ਕਿਸਾਨਾਂ ਨੂੰ ਵੀ ਆਪਾਂ ਨੂੰ ਨਰਮਾ ਲਾਉਣਾ ਚਾਹੀਦਾ ਹੈ? ਮੈਨੂੰ ਜਿੰਨਾ ਕਿ ਮੈਂ ਸਿੱਖਿਆ ਹੁਣ ਤੱਕ ਆਪਣਾ ਜਰਨੀ ਚ ਨਾ, ਮੈਨੂੰ ਲੱਗਦਾ ਕਿ ਡਾਇਵਰਸਿਫਾਈ ਆਪਾਂ ਕਰਾਂਗੇ ਆਪਣਾ ਸਿਸਟਮ, ਰਾਈਟ, ਕ੍ਰੌਪਸ ਦਾ ਫਾਇਦਾ ਹੀ ਫਾਇਦਾ। ਹੁਣ ਜੇ ਆਪਾਂ ਜਦੋਂ ਬਹੁਤ ਹੀ ਨਰਮਾ ਕਰਦੇ ਆ, ਰਾਈਸ ਕਰਦੇ ਆ, ਪਾਣੀ ਵੀ ਥੱਲੇ ਜਾਂਦਾ, ਫਿਰ ਉਸ ਸੋਇਲ ਚ ਵੀ ਉਹ ਨਿਊਟ੍ਰੀਐਂਟ ਉਹੀ ਪਾਰਟਿਕੂਲਰ ਕ੍ਰੌਪ ਲਾ ਕੇ ਤੁਸੀਂ ਉਹੀ ਪਾਰਟਿਕੂਲਰ ਨਿਊਟ੍ਰੀਐਂਟ ਲੈ ਰਹੀ ਹੈ, ਤੇ ਬੈਲੈਂਸ ਸੋਇਲ ਦਾ ਵੀ ਖਰਾਬ ਹੁੰਦਾ, ਰਾਈਟ। ਆਈ ਥਿੰਕ ਡਾਇਵਰਸਿਟੀ ਇਜ਼ ਆਲਵੇਜ਼ ਗੁੱਡ, ਜਿਵੇਂ ਆਪਾਂ ਇੱਥੇ ਕਹਿੰਦੇ ਕ੍ਰੌਪ ਰੋਟੇਸ਼ਨ, ਡਾਇਵਰਸਿਫਾਈ ਕਰਦੇ ਆ, ਰੀਜਨਰੇਟਿਵ ਫਾਰਮਿੰਗ, ਇਹੀ ਸਾਡਾ CDFA ਦਾ ਅੱਜਕੱਲ ਬਣਿਆ ਹੋਇਆ ਕਿ ਜਿੰਨਾ ਡਾਇਵਰਸਿਫਾਈ ਕਰੋਗੇ ਰੀਜਨਰੇਟਿਵ ਐਗਰੀਕਲਚਰ ਦੀ ਨਵੇਂ ਡੈਫੀਨੇਸ਼ਨਸ ਆ ਰਹੀਆਂ, ਪਰ ਆਈ ਥਿੰਕ ਦੈਟਸ ਗੁੱਡ ਫॉर এনवायरमेंट ਵਾਸਤੇ, ਸੋਇਲ ਹੈਲਥ ਵਾਸਤੇ, ਹੈ ਨਾ, ਫॉर ਲੌਂਜੀਵਿਟੀ ਵਾਸਤੇ, ਆਪਣੇ ਜਿਹੜਾ ਇਕੋਸਿਸਟਮ ਵਾਸਤੇ ਬੈਟਰ ਆ। ਬਟ ਹਾਂ ਅੱਜਕੱਲ ਨਰਮਾ ਮਿਲਦਾ ਤਾਂ ਬਹੁਤ ਘੱਟ ਆ, ਜਿੰਨਾ ਕਿ ਮੈਨੂੰ ਬਹੁਤ ਘੱਟ ਆ ਪੰਜਾਬ 'ਚ। ਹਾਂ ਪਰ ਉਸ ਤੋਂ ਬਾਅਦ ਫਿਰ ਮੈਂ ਕੱਪੜੇ ਤਾਂ ਦੇਖੋ ਸਾਰਿਆਂ ਨੇ ਪਾਉਣੇ ਹੁੰਦੇ, ਕੱਪੜੇ ਤਾਂ ਕਾਟਨ ਸਾਰੇ ਅੱਜਕੱਲ ਚਾਹੀਦਾ ਵੀ ਕਾਟਨ ਹੀ ਹੈ, ਕਾਟਨ ਹੀ ਚਾਹੀਦਾ, ਵਧੀਆ ਕਾਟਨ, ਰਾਈਟ, 100% ਕਾਟਨ। ਹਾਂ ਜੀ, ਸੋ ਇਹ ਸਾਰੀਆਂ ਚੀਜ਼ਾਂ ਚਲੋ ਨਹੀਂ, ਰੀਅਲੀ ਨਾਈਸ। ਸੋ ਅਮਰੀਕਨ ਸੁੰਡੀ ਨੂੰ ਉੱਥੇ ਮਾਰ ਕੇ ਤੁਸੀਂ ਅਮਰੀਕਾ ਜਾ, ਮੈਂ ਉਹਨੂੰ ਛੱਡੇ ਹੀ, ਮੈਂ ਕਿ ਚਲੋ ਇਹਦਾ ਕੰਮ, ਇਹਦਾ ਸੋਲੂਸ਼ਨ ਤਾਂ ਮੈਂ ਲੱਭਤਾ, ਹੁਣ ਮੈਂ ਜਾ ਰਹੀ ਹਾਂ। ਠੀਕ ਹੈ, ਤੁਸੀਂ ਕਿਹੜੀ ਈਅਰ ਚ ਆਏ ਫਿਰ ਇੱਥੇ? ਸਰ ਫਿਰ ਮੈਂ ਇੱਥੇ ਆਈ ਹਾਂ 2007 ਚ, ਮੈਂ ਸਟਾਰਟ ਕੀਤੀ ਆ, ਮੈਂ 2007 ਚ ਆਈ ਸੀ ਯੂਨੀਵਰਸਿਟੀ ਆਫ ਫਲੋਰੀਡਾ ਚ। ਓਕੇ, ਹਾਂਜੀ, ਤੇ ਫਿਰ ਮੈਨੂੰ ਉੱਥੇ ਐਗਜ਼ਾਮ ਦਿੱਤੇ, ਮੈਨੂੰ ਫੰਡਿੰਗ ਮਿਲੀ, ਫੁੱਲ ਫੰਡਿੰਗ ਤੁਸੀਂ ਮਿਲੀ। PhD ਉੱਥੋਂ ਕੀਤੀ? PhD, ਹਾਂਜੀ PhD ਮੈਂ ਕੀਤੀ ਯੂਨੀਵਰਸਿਟੀ ਆਫ ਫਲੋਰੀਡਾ ਤੋਂ। ਠੀਕ ਆ, ਕਿਹੜਾ ਸੀਗਾ ਮੇਜਰ, ਕਿਹੜੇ ਟੌਪਿਕ ਤੇ ਕੀਤੀ? ਫਿਰ ਮੈਂ ਥੋੜੀ ਸੁੰਡੀ ਤੇ ਛੱਡਤੀ ਸੀਗੀ, ਫਿਰ ਮੈਂ ਮਲਚਸ ਤੇ ਆ ਗਈ। ਓਕੇ, ਹਾਂਜੀ, ਮੈਂ ਕਾਫੀ ਤਰ੍ਹਾਂ ਦੀ ਮਲਚ, ਜਿਵੇਂ ਆਪਣੇ ਸਨ ਹੈਂਪ ਮਲਚ ਹੋ ਗਈ, ਸੋਇਆਬੀਨ ਦੀ ਮਲਚ ਹੋ ਗਈ, ਮੈਂ ਕਿਉਂਕਿ ਮੈਂ ਨਿਊਟ੍ਰੀਐਂਟ ਮੈਨੇਜਮੈਂਟ ਵੀ ਦੇਖ ਰਹੀ ਸੀਗੀ। ਠੀਕ ਹੈ, ਜਿਵੇਂ ਆਪਣੀਆਂ ਰੈੱਡ ਮਲਚ ਆਪਾਂ ਪਾਈਨ ਬਾਰਕ ਬਾਅਦ ਚ ਪਾਉਂਦੇ, ਇਹ ਵੀ ਮੈਂ ਦੇਖ ਰਹੀ ਸੀ ਕਿਹੜੀ ਮਲਚ ਕਿਵੇਂ ਵੀਡ ਕੰਟਰੋਲ ਕਰ ਰਹੀ ਹੈ, ਕਿਵੇਂ ਕੀੜਿਆਂ ਨੂੰ ਕੰਟਰੋਲ ਕਰ ਰਹੀ ਹੈ, ਨਦੀਨ ਨੂੰ, ਨਿਮੇਟੋਡਸ ਨੂੰ, ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਕੀੜੇ ਜ਼ਮੀਨ ਚ ਹੁੰਦੇ ਆ। ਤੇ ਥੋੜਾ ਜਿਹਾ ਕੰਮ ਮੇਰਾ, ਥੋੜਾ ਨਹੀਂ, ਮੇਰਾ ਅੱਧਾ ਕੰਮ ਮੇਰਾ ਰਿਸਰਚ ਦਾ PhD ਦਾ ਸੀਗਾ ਕਿ ਪਲਾਸਟਿਕ ਮਲਚ ਤੇ। ਅੱਛਾ, ਹਾਂਜੀ, ਇਹ ਪਲਾਸਟਿਕ ਐਕਸਪਲੇਨ ਕਰਿਓ ਥੋੜੀ ਜਿਹੀ ਗੱਲ ਨੂੰ। ਇਹ ਪਲਾਸਟਿਕ, ਜਿਵੇਂ ਆਪਣੇ ਲਿਫਾਫੇ ਹੁੰਦੀ, ਇੱਕ ਪਲਾਸਟਿਕ ਦੀ ਇੱਕ ਮਲਚ ਹੁੰਦੀ ਆ, ਪੂਰਾ ਰੋਲ ਹੁੰਦਾ ਜਿਵੇਂ, ਹਨਾ, ਆਪਾਂ ਕਿਚਨ 'ਚ ਵੀ ਯੂਜ਼ ਕਰਦੇ ਹੁੰਦੇ ਆਪਣਾ, ਹਨਾ, ਕਲਿੰਗ ਰੋਲ ਜਿਹਾ ਹੁੰਦਾ, ਹਾਂਜੀ, ਇਵੇਂ ਇਦਾਂ ਦਾ ਰੋਲ ਹੁੰਦਾ। ਹਾਂਜੀ, ਤੇ ਫਿਰ ਅਸੀਂ ਰੇਜ਼ਡ ਬੈੱਡ ਬਣਾਉਂਦੇ ਸੀਗੇ ਤੇ ਪੂਰਾ ਉਹਨੂੰ ਕਵਰ ਕਰਦੇ ਸੀਗੇ, ਬੈੱਡ ਨੂੰ ਪੂਰਾ ਸੀਲ ਕਰ ਦਿੰਦੇ ਪਲਾਸਟਿਕ ਦੇ ਨਾਲ। ਹਾਂਜੀ, ਫਿਰ ਅਸੀਂ ਪ੍ਰੋਬਸ ਲਾਉਂਦੇ ਸੀ, ਟੈਂਪਰੇਚਰ ਪ੍ਰੋਬ ਉੱਤੇ, ਕਿ ਦੇਖਦੇ ਸੀ ਪਲਾਸਟਿਕ, ਕਿਉਂਕਿ ਹੁਣ ਥੋੜੀ ਸਾਰੀ ਹੀਟ ਨੂੰ ਅੰਦਰ ਕਰ ਲੈਂਦਾ, ਹਨਾ, ਗ੍ਰੀਨ ਹਾਊਸ ਦਾ ਕੰਮ ਕਰਦਾ ਨਾ, ਫਿਰ ਗ੍ਰੀਨ ਹਾਊਸ ਐਗਜ਼ੈਕਟਲੀ, ਹਨਾ। ਫਿਰ ਦੇਖਦੇ ਸੀ ਵੀ ਕੀੜੀ 'ਚ ਸਭ ਤੋਂ ਜ਼ਿਆਦਾ ਟੈਂਪਰੇਚਰ, ਤਾਂ ਕਿ ਜਿਹੜੇ ਸੋਇਲ ਦੇ ਨਿਮੇਟੋਡ ਮਰ ਜਾਣ, ਕਿਉਂਕਿ ਉਹਨਾਂ ਲਈ ਤੁਹਾਨੂੰ ਬਹੁਤ ਹਾਈ ਟੈਂਪਰੇਚਰ ਚਾਹੀਦਾ ਮਾਰਨ ਨੂੰ। ਕਿੰਨਾ ਕੁ ਚਾਹੀਦਾ ਹੁੰਦਾ? ਜਿਵੇਂ 40 C ਲਾ ਲਓ ਤੁਸੀਂ, 40-45 ਲਾ ਲਓ, ਰਾਈਟ। ਤੇ ਵੀਡਸ ਵੀ, ਕਈ ਵੀਡ ਇੰਨੇ ਮਤਲਬ ਫੇਰ ਆ ਜਾਂਦੇ, ਰਾਈਟ, ਹਨਾ, ਤੇ ਉਹਨਾਂ ਨੂੰ ਮਾਰਨ ਨੂੰ ਤੁਸੀਂ ਬਹੁਤ ਹਾਈ ਟੈਂਪਰੇਚਰ ਚਾਹੀਦਾ। ਤੇ ਫਿਰ ਮੈਂ ਡਿਫਰੈਂਟ ਮਲਚਸ ਅਸੀਂ ਕੰਪੇਅਰ ਕੀਤੀਆਂ ਸੀ ਪਲਾਸਟਿਕ ਦੀਆਂ, 4-5 ਤਰ੍ਹਾਂ ਦੀਆਂ, ਤੇ ਉਹਨਾਂ ਵਿੱਚੋਂ ਇੱਕ ਕਾਫੀ ਅਸੀਂ ਇਜ਼ਰਾਈਲ ਤੋਂ ਵੀ ਮੰਗਵਾਈਆਂ ਸੀਗੀਆਂ, ਹੋਰ ਡਿਫਰੈਂਟ ਕੰਟਰੀਜ਼ ਤੋਂ ਅਸੀਂ ਮੰਗਵਾਈਆਂ ਸੀ, ਦੇਖਣ ਲਈ ਕਿ ਕਿਹੜੀ ਵਧੀਆ ਅਸੀਂ ਰეკਮੈਂਡ ਕਰ ਸਕੀਏ। ਤੇ ਉਹ ਮੇਰੀ ਸਟੱਡੀ ਸੀਗੀ। ਕੀ ਹੁਣ ਰਿਕਮੈਂਡੇਸ਼ਨ ਕੀ ਉਹਦੇ? ਸਾਡੀ ਉੱਥੇ ਇੱਕ ਜਿਹੜੀ ਇਜ਼ਰਾਈਲ ਤੋਂ ਆਈ ਸੀ, ਦੈਟ ਵਾਸ ਦ ਬੈਸਟ ਵਨ। ਅੱਛਾ, ਉਹੀ ਸਾਡੀ ਬੈਸਟ ਸੀਗੀ, ਕਿਉਂਕਿ ਇਹ ਵੈਪਨ ਵੀ ਵਧੀਆ ਬਣਾਉਂਦੇ, ਪਲਾਸਟਿਕ ਵੀ ਵਧੀਆ ਬਣਾਉਂਦੇ, ਪਰ ਅਸੀਂ ਇਕੱਲੇ ਉਹ ਵੀ ਨਹੀਂ ਚੈੱਕ ਕਰ ਰਹੇ ਸੀ, ਇਹ ਵੀ ਦੇਖ ਰਹੇ ਸੀ ਕਿ ਫਾਰਮਰ ਇੰਨਾ ਪੈਸਾ ਲਾ ਰਿਹਾ ਤੇ ਇਹ ਸਟੇ ਵੀ ਕਰਨੀ ਹੈ ਕਿ ਨਹੀਂ ਧੁੱਪ 'ਚ, ਕਿਉਂਕਿ ਫਲੋਰੀਡਾ ਦਾ ਟੈਂਪਰੇਚਰ ਵੀ ਬਹੁਤ ਗਰਮ ਹੋ ਜਾਂਦਾ, ਹਾਂਜੀ, ਹਿਊਮਿਡ ਵੀ ਹੋ ਜਾਂਦਾ, ਬਹੁਤ ਹਿਊਮਿਡਿਟੀ ਉੱਥੇ, ਤੇ ਸਾਨੂੰ ਸੀ ਡਿਊਰੇਬਲ ਕਿੰਨੇ ਹੈਗਾ, ਕਈ ਮਲਚ ਸਾਡੀਆਂ ਧੁੱਪ ਨਾਲ ਹੀ ਕਰੈਕ ਹੋ ਜਾਂਦੀਆਂ ਸੀ, ਫਟ ਹੀ ਜਾਂਦਾ ਸੀ ਲਿਫਾਫਾ, ਜਿਵੇਂ ਜਦੋਂ ਫਟ ਗਿਆ ਫੇਰ ਵੀਡ ਨਿਕਲੇ ਆਏ। ਸੋ ਇਹ ਮੇਰਾ ਕੰਮ ਸੀਗਾ ਉਸ ਟਾਈਮ ਤੇ, ਉਹ ਮੇਰੇ ਕੋਲ ਹੈਗੀ ਰਿਕਮੈਂਡੇਸ਼ਨ, ਜੇ ਕਿਸੇ ਨੂੰ ਆਪਣੀ ਕਿਚਨ ਗਾਰਡਨ ਲਈ ਚਾਹੀਦੀਆਂ ਹੋਣੀਆਂ ਤਾਂ ਆਪਾਂ ਤੁਸੀਂ ਮੈਨੂੰ ਰੀਚ ਕਰ ਸਕਦੇ ਹੋ। ਹਾਂਜੀ, ਕਿਸੇ ਵੈਬਸਾਈਟ ਤੇ ਆ ਜਾਂ? ਹਾਂਜੀ, ਮੇਰੇ ਕੋਲ ਆਰਟੀਕਲਸ ਮੇਰੇ ਪਬਲਿਸ਼ ਹੋਣਗੇ, ਮੈਂ ਤੁਹਾਨੂੰ ਉਹਦਾ ਲਿੰਕ ਭੇਜ ਦੂੰਗੀ। ਹਾਂਜੀ, ਸਾਰੇ ਤੁਸੀਂ ਮੇਰਾ ਨਾਮ ਵੀ ਜੇ ਸਰਚ ਕਰੋਗੇ ਸੋਇਲ ਸੋਲਰਾਈਜੇਸ਼ਨ ਗਿੱਲ ਕਰਕੇ, ਓਕੇ, ਤੁਹਾਨੂੰ ਸਾਰੇ ਆਰਟੀਕਲ ਮਿਲ ਜਾਣਗੇ ਕਿ ਕੀ ਰეკਮੈਂਡੇਸ਼ਨਸ ਆ। ਨਹੀਂ, ਬਿਲਕੁਲ, ਇਹ ਆਪਾਂ ਘਰੋ ਘਰੀ ਜਿਹੜੇ ਬੰਦੇ ਕਿਚਨ ਗਾਰਡਨ ਆ, ਛੋਟੇ ਗਾਰਡਨ 'ਚ, ਹਾਂਜੀ ਯੂਜ਼ ਕਰਨਾ ਚਾਹੀਦਾ। ਆਈ ਥਿੰਕ ਕੈਲੀਫੋਰਨੀਆ 'ਚ ਵੀ ਡੈਫੀਨਿਟਲੀ ਬਹੁਤ ਵਰਕ ਕਰਨਾ, ਕਿਉਂਕਿ ਆਪਣਾ ਬਹੁਤ ਗਰਮੀ ਹੋ ਜਾਂਦੀ ਹੈ ਇੱਥੇ ਗਰਮੀਆਂ 'ਚ, ਸਪੈਸ਼ਲੀ ਆਪਣੀ ਸੈਂਟਰਲ ਵੈਲੀ 'ਚ। ਹਾਂਜੀ, ਆਈ ਥਿੰਕ ਯੂਨੀਵਰਸਿਟੀ ਆਫ ਫਲੋਰੀਡਾ ਦੀ ਵੈਬਸਾਈਟ ਤੇ ਸਾਰੇ ਆਰਟੀਕਲ ਪਏ ਹੋਣਗੇ ਐਕਸਟੈਂਸ਼ਨ ਦੇ 'ਚ। ਠੀਕ ਹੈ, ਉੱਥੇ ਮੈਂ ਕਾਫੀ ਪਬਲਿਸ਼ ਕੀਤੇ ਸੀਗੇ ਆਮ ਫਾਰਮਰ ਵਾਸਤੇ, ਕਿ ਤੁਸੀਂ ਪੜ੍ਹ ਲਓ ਤੇ ਹਨਾ, ਤੁਸੀਂ ਇਨਫੋਰਮੇਸ਼ਨ ਲੈ ਲਓ। CDFA 'ਚ ਕਿੱਦਾਂ ਆਉਣਾ ਹੋਇਆ? CDFA ਦੇ ਵਿੱਚ ਫਿਰ ਅਸੀਂ ਐਕਚੁਅਲੀ ਉੱਥੇ ਮੈਂ ਆਪਣੀ ਪੜ੍ਹਾਈ ਖਤਮ ਕੀਤੀ, ਤੇ ਉਸ ਤੋਂ ਬਾਅਦ ਅਸੀਂ ਕੈਲੀਫੋਰਨੀਆ ਮੂਵ ਕਰ ਗਏ, ਮੇਰੇ ਹਸਬੈਂਡ ਵੀ ਐਗਰੀਕਲਚਰ 'ਚ ਕੰਮ ਕਰਦੇ ਆ। ਠੀਕ ਹੈ, ਤੇ ਮੈਂ ਜੌਬਾਂ ਲੱਭ ਰਹੀ ਸੀ, ਤੇ ਮੈਨੂੰ ਲੱਗਿਆ ਕਿ ਮੈਂ
ਅਮਰੀਕਨ ਸਟੂਡੀ ਦੇ ਵੀ ਕੰਮ ਕਰ ਲਿਆ, ਹੁਣ ਮਲਚਸ ਦੇ ਵੀ ਕੰਮ ਕਰ ਲਿਆ, ਫਿਰ ਥੋੜਾ ਟਾਈਮ ਮੈਂ ਰਾਈਟਰ ਵੀ ਰਹੀ ਫਾਰਮਰਸ ਦੇ ਲਈ। ਅੱਛਾ। ਹਾਂਜੀ, ਤੇ ਕੰਪਨੀ ਨਾਲ ਬੇਅਰ ਕ੍ਰੌਪ ਸਾਇੰਸ ਨਾਲ ਕੰਮ ਕੀਤਾ, ਤੇ ਫਿਰ ਮੈਨੂੰ ਲੱਗਿਆ ਕਿ ਹੁਣ ਕੁਛ ਹੋਰ ਟਰਾਈ ਕਰ ਲੈਂਦੇ ਆ, ਰਾਈਟ। ਕਿਉਂਕਿ ਸਟੇਟ ਨਾਲ ਮੈਂ ਕਦੇ ਵੀ ਕੰਮ ਨਹੀਂ ਕੀਤਾ ਸੀਗਾ। ਓਕੇ। ਤੇ ਜੇ ਮੈਂ ਸੋਚਾਂ ਤਾਂ ਸੋ ਫਾਰ ਜਿੰਨਾ ਹੀ ਮੇਰੀ ਪ੍ਰੋਜੈਕਟ ਮੈਂ ਕੀਤੇ ਮੋਰ ਲਾਈਕ ਸਸਟੇਨੇਬਲ ਐਗਰੀਕਲਚਰ ਦੀ ਅਪਰੋਚ ਸੀ ਮੇਰੀ। ਈਵਨ ਮੈਂ ਜਿਵੇਂ ਅਮਰੀਕਨ ਸਟੂਡੀ ਤੇ ਕੰਮ ਕੀਤਾ, ਜਿਹੜਾ ਮੈਂ ਕੈਮੀਕਲ ਰეკਮੈਂਡ ਕੀਤਾ ਉਹ ਵੀ ਲਾਈਕ ਮੋਰ ਇਕੋ ਫਰੈਂਡਲੀ ਵਰਜ਼ਨ ਸੀਗਾ, ਤੇ ਮਲਚਸ ਵੀ ਮੋਰ ਲਾਈਕ ਸਸਟੇਨੇਬਲ ਫਾਰਮਰ ਨੂੰ ਲਾਈਕ ਕੀਪਿੰਗ ਇਨ ਮਾਈਂਡ ਕਿ এনवायरमेंट ਸੇਫ ਰਵੇ, ਰਾਈਟ। ਫਿਰ ਜਿਹੜਾ ਮੇਰਾ CDF ਵਿੱਚ ਰਾਈਟ ਨਾਓ ਮੈਂ ਕੰਮ ਕਰ ਰਹੀ, ਇਹ ਵੀ ਸਾਡਾ ਕਿ ਅਸੀਂ ਕੀਪਿੰਗ ਇਨ ਮਾਈਂਡ ਕਿਵੇਂ ਆਪਾਂ ਮੀਥੇਨ ਐਮਿਸ਼ਨ ਰਿਡਕਸ਼ਨਸ ਕਰਨੀਆਂ, ਸੋਇਲ ਨੂੰ ਹੈਲਥ ਨੂੰ ਇੰਪਰੂਵ ਕਰਨਾ, ਰਾਈਟ, ਵਾਟਰ ਕੰਜ਼ਰਵੇਸ਼ਨ ਤੇ ਕੰਮ ਕਰਨਾ। ਆਈ ਥਿੰਕ ਮੇਰੇ ਸਾਰਾ ਹੀ ਕੁਛ ਇਦਾਂ ਦਾ ਚੱਲੀ ਗਿਆ, ਤੇ ਮੈਨੂੰ ਲੱਗਦਾ ਸੀ ਕਿ ਹੁਣ ਮੈਂ ਇਹਦੇ ਚ ਵੀ ਥੋੜਾ ਐਕਸਪੀਰੀਅੰਸ ਲਿਆ ਜਾਵੇ। ਸਟੇਟ ਨਾਲ ਮੇਰੀ ਪਹਿਲੀ ਜੌਬ ਆ ਇਹ, ਤੇ ਹੁਣ ਮੈਨੂੰ ਆਲਮੋਸਟ 3.5 ਸਾਲ ਹੋ ਗਏ ਇਹਨਾਂ ਨਾਲ ਕੰਮ ਕਰਦੇ, ਮੋਰ ਦੈਨ 3.5 ਸਾਲ। ਵਧੀਆ ਚੱਲ ਰਿਹਾ? ਹਾਂਜੀ, ਬਹੁਤ ਵਧੀਆ। ਵਧੀਆ, ਹਾਂਜੀ। ਡਿਫਰੈਂਟ ਆ, ਬਹੁਤ ਡਿਫਰੈਂਟ ਆ ਸਟੇਟ ਨਾਲ ਕੰਮ ਕਰਨਾ, ਹਨਾ। ਹਾਂ, ਕਿਉਂਕਿ ਮੈਂ ਪਹਿਲਾਂ ਯੂਨੀਵਰਸਿਟੀਆਂ ਨਾਲ, ਪ੍ਰਾਈਵੇਟ ਕੰਪਨੀ ਨਾਲ ਕੰਮ ਕੀਤਾ ਹਨਾ, ਤੇ ਫਾਰਮਰਸ ਨਾਲ ਵੀ ਕੰਮ ਕੀਤਾ ਰਿਮੋਟਲੀ। ਤੇ ਇਸ ਅ ਡਿਫਰੈਂਟ ਐਕਸਪੀਰੀਅੰਸ। ਮਤਲਬ ਨਬਰਾਸਕਾ ਵੀ ਰਹਿ ਕੇ ਆਏ ਹੈ? ਅਸੀਂ ਨਬਰਾਸਕਾ ਵੀ ਰਹਿ ਕੇ ਆਏ ਹਾਂ, ਉੱਥੇ ਮੈਂ ਹਾਈ ਸਕੂਲ ਚ ਵੀ ਕਾਫੀ ਟੀਚ ਕੀਤਾ ਬੱਚਿਆਂ ਨੂੰ ਐਗਰੀਕਲਚਰ ਬਾਰੇ। ਮੇਰੇ ਕੋਲ ਟਾਈਮ ਸੀ, ਤੁਹਾਡੇ ਕੋਲ ਬਹੁਤ ਭਾਂਤ ਦਾ ਐਕਸਪੀਰੀਅੰਸ ਆ। ਆਈ ਥਿੰਕ ਹੋ ਹੀ ਗਿਆ ਹੁਣ ਤਾਂ ਮੈਨੂੰ ਲੱਗਦਾ। ਪਰ ਉਹ ਕਿ ਤੁਸੀਂ ਯੂ ਕੀਪ ਔਨ ਲਰਨਿੰਗ, ਹੁਣ ਜਿਵੇਂ CDF ਇਜ਼ ਆਲ ਡਿਫਰੈਂਟ ਲੈਵਲ ਆਫ ਐਕਸਪੀਰੀਅੰਸ ਆ ਤੁਹਾਡਾ, ਹਨਾ। ਤੇ ਹਾਂਜੀ, ਦੈਟਸ ਅ ਗੁੱਡ ਥਿੰਗ। ਚਲੋ ਦੇਖੋ, ਆਪਾਂ ਨੂੰ ਡਾਕਟਰ ਗਿੱਲ ਨੇ ਕਾਫੀ ਕੁਛ ਜਿਹੜਾ ਉਹ ਦੱਸਿਆ ਵੀ ਕਿਸ ਤਰੀਕੇ ਦੇ ਨਾਲ CDFA ਤੱਕ ਜਿਹੜਾ ਉਹ ਆਏ। ਸੋ ਹੁਣ ਜੇ ਆਪਾਂ CDFA ਦੀ ਗੱਲ ਕਰਦੇ ਹਾਂ, ਹਾਂਜੀ, ਜਦੋਂ ਆਪਾਂ ਕੈਲੀਫੋਰਨੀਆ ਦੀ ਐਗ ਦੀ ਗੱਲ ਕਰਦੇ ਹਾਂ, ਤਾਂ ਫਿਰ ਜਿਹੜਾ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗ ਆ, ਉਸ ਦਾ ਨਾਮ ਜਿਹੜਾ ਸਿੱਧਾ ਆ ਕੇ ਨਾਲ ਜੁੜਦਾ ਆ। ਇੱਕ USDA ਆ, ਉਹ ਚਲੋ ਫੈਡਰਲ ਲੈਵਲ ਦੇ ਉੱਤੇ ਆ, ਪਰ ਤੁਹਾਡਾ ਜਿਹੜਾ ਸਟੇਟ ਦਾ ਇਹ ਮਹਿਕਮਾ ਆ, ਕੀ ਹੈ ਸਟੇਟ ਦਾ ਮਹਿਕਮਾ? ਲਾਈਕ ਜੇ ਆਪਾਂ ਸਮਝਾਉਣਾ ਹੋਵੇ, ਜੇ ਪੰਜਾਬ ਦੇ ਨਾਲ ਕੰਪੇਅਰ ਕਰਨਾ ਹੋਵੇ, ਜਾਂ ਕਿੱਦਾਂ ਇਹਨੂੰ ਸਮਝਾਇਆ ਕਿੱਦਾਂ ਜਾ ਸਕਦਾ ਵੀ ਕੀ ਕਰਦਾ ਹੈ ਤੁਹਾਡਾ ਮਹਿਕਮਾ, ਹੈ ਕੀ ਆ? ਹਾਂਜੀ, ਸੋ CDFA ਦੀ ਫੁੱਲ ਫਾਰਮ ਹੈਗੀ ਆ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ। ਸੋ ਬੇਸਿਕਲੀ ਸਟੇਟ ਦੀ ਏਜੰਸੀ ਆ, ਰਾਈਟ। ਤੇ ਮਤਲਬ ਕੈਲੀਫੋਰਨੀਆ ਸਟੇਟ ਦੀ ਏਜੰਸੀ ਆ। ਕੈਲੀਫੋਰਨੀਆ ਦੀ ਜਿੰਨੀ ਐਗਰੀਕਲਚਰ ਹੋ ਗਈ ਆ, ਜਿੰਨਾ ਫੂਡ ਪ੍ਰੋਡਕਸ਼ਨ ਹੁੰਦਾ, ਉਹਨੂੰ ਸਾਰਾ ਇਹ ਓਵਰਸੀ ਕਰਦਾ, ਹਨਾ। ਓਵਰਸੀ ਕਿਵੇਂ ਕਰਦਾ ਕਿ ਜਿਵੇਂ ਇਹ ਪ੍ਰਮੋਟ ਕਰਦਾ ਸਾਰੇ ਕੈਲੀਫੋਰਨੀਅਨ ਨੂੰ, ਫਾਰਮਰਸ ਨੂੰ, ਕਿ ਵੀ ਤੁਸੀਂ ਵਧੀਆ ਕ੍ਰੌਪ ਪ੍ਰੋਡਿਊਸ ਕਰੋ, ਆਪਾਂ ਫੂਡ ਸਪਲਾਈ ਕਰੀਏ, ਹਨਾ। ਸਾਰੀਆਂ ਚੀਜ਼ਾਂ ਆਪਾਂ ਕਰਦੇ ਹਾਂ, ਤੇ ਆਪਣਾ ਐਕਸਪੋਰਟ ਵੀ ਕਾਫੀ ਹੁੰਦਾ ਕੈਲੀਫੋਰਨੀਆ ਤੋਂ। ਪਰ ਵੀ ਕੀਪ ਇਨ ਮਾਈਂਡ ਕਿ ਸਾਰਾ ਕੁਛ, ਜਿਵੇਂ ਕੈਲੀਫੋਰਨੀਆ ਬਹੁਤ ਸਟਰੋਂਗਲੀ ਬਿਲੀਵ ਕਰਦੀ ਹੈ ਕਿ ਸਾਇੰਸ ਬੈਕਗਰਾਊਂਡ ਹੁੰਦੀ ਬਹੁਤ ਜ਼ਿਆਦਾ। ਜਿਵੇਂ ਮੈਨੂੰ ਪਤਾ ਕਿ ਮੈਂ CDFA ਨਾਲ ਕੰਮ ਕਰਦੀ ਹਾਂ ਨਾ, ਕਿ ਸਾਇੰਸ ਬਹੁਤਲੀ ਹੈਵਲੀ ਬੈਕਡ ਅਪ ਆ। ਕੋਈ ਵੀ ਅਸੀਂ ਨਵੀਂ ਟੈਕਨੋਲੋਜੀ ਲੈ ਕੇ ਆਉਂਦੇ ਹਾਂ, ਜਾਂ ਨਵੀਂ ਪ੍ਰੈਕਟਿਸ ਵੀ ਐਡ ਕਰਦੇ ਹਾਂ ਆਪਣੇ ਪ੍ਰੋਗਰਾਮਾਂ ਦੇ ਵਿੱਚ, ਰਾਈਟ। ਤੇ ਉਹ ਬਹੁਤ ਹੀ ਲਾਈਕ ਅਸੀਂ ਡਿਫਰੈਂਟ ਯੂਨੀਵਰਸਿਟੀਆਂ ਨਾਲ ਕੋਲੈਬੋਰੇਟ ਕਰਦੇ ਹਾਂ, ਹਨਾ। ਤੇ ਫਿਰ ਅਸੀਂ ਕਿਤੇ ਜਾ ਕੇ ਰეკਮੈਂਡ ਕਰਦੇ ਹਾਂ ਕਿ ਓਕੇ ਬਈ ਸਾਇੰਸ ਬੇਸਡ ਆ, ਸਹੀ ਆ, ਇਹਨੂੰ ਯੂਜ਼ ਕਰੋ। ਤੇ ਕੋਈ ਵੀ ਨਵੀਂ ਟੈਕਨੋਲੋਜੀ ਆਉਂਦੀ, ਕਿਉਂਕਿ ਕਾਫੀ ਟੈਕਨੋਲੋਜੀ ਤੁਹਾਨੂੰ ਪਤਾ ਹੈ ਕੈਲੀਫੋਰਨੀਆ ਦਾ ਐਗਰੀਕਲਚਰ ਨੰਬਰ 1 ਤੇ ਹੈ US ਦੇ, ਜੇ ਆਪਾਂ ਦੇਖੀਏ ਤਾਂ, ਤੇ ਲੋਕ ਆਪਣੀ ਐਗਜ਼ਾਮਪਲ ਫੋਲੋ ਕਰਦੇ ਆ, ਹਨਾ। ਤੇ ਜੇ ਹੁਣ ਆਪਾਂ ਕੋਈ ਟੈਕਨੋਲੋਜੀ ਲੈ ਕੇ ਵੀ ਆਉਂਦੇ ਆ, ਆਈ ਥਿੰਕ ਫਾਰਮਰਸ ਦਾ ਵੀ ਓਨਾ ਹੀ ਕੰਟਰੀਬਿਊਸ਼ਨ ਆਈ ਵੁੱਡ ਸੇ, ਹਨਾ। ਜੇ CDFA ਪਲੇ ਰੋਲ ਕਰਦੀ ਆ, ਹੁਣ ਜੇ CDFA ਕੋਈ ਟੈਕਨੋਲੋਜੀ ਲੈ ਕੇ ਆਈ, ਫਾਰ ਐਗਜ਼ਾਮਪਲ ਹੈਲਦੀ ਸੋਇਲ ਦੀ ਕੋਈ ਨਵੀਂ ਪ੍ਰੈਕਟਿਸ ਲੈ ਕੇ ਆਈ ਹੈ, ਹਨਾ, ਉਹ ਪ੍ਰੋਗਰਾਮ ਆਮ ਸ਼ੋਰ ਕਿ ਬਹੁਤ ਲੋਕਾਂ ਨੂੰ ਪਤਾ, ਆਪਣੇ ਪੰਜਾਬੀ ਫਾਰਮਰਸ ਨੂੰ, ਹਨਾ। ਹੁਣ ਜੇ ਫਾਰਮਰ ਹੀ ਉਹਨੂੰ ਇਨੋਵੇਟਿਵ ਜੇ ਕੋਈ ਅਸੀਂ ਅਪਰੋਚ ਲੈ ਕੇ ਆਏ, ਉਹਨੂੰ ਐਕਸੈਪਟ ਹੀ ਨਹੀਂ ਕਰਨਗੇ, ਫਿਰ ਅਸੀਂ ਕੀ ਕਰਾਂਗੇ? ਉਹ ਅਪਰੋਚ, ਹਨਾ। ਵੀ ਇਹ ਕਿ ਫਾਰਮਰ ਲਈ ਵੀ ਸਾਨੂੰ ਉਨਾ ਹੀ ਕੰਟਰੀਬਿਊਸ਼ਨ, ਆਈ ਥਿੰਕ ਐਗਰੀਕਲਚਰ ਨੂੰ ਆਪਣੇ ਕਰਨ ਚ, ਜਿੰਨਾ ਕਿ CDFA ਦਾ ਹਿੱਸਾ ਇਸ ਚ। ਤੇ CDFA ਹਾਂਜੀ ਇਹ ਕਿ ਸਾਰੀ ਸੁਪਰਵਾਈਜ਼ ਕਰਦੀ ਹੈ ਵੀ ਕਿਵੇਂ ਇੱਥੋਂ ਦੀ ਐਗਰੀਕਲਚਰ ਨੂੰ ਆਪਣੇ ਕੀੜਿਆਂ ਤੋਂ, ਪੈਸਟ ਤੋਂ, ਜਾਂ ਡਰਾਊਟ ਆਪਣੀ ਇਸ਼ੂ ਆ, ਹਨਾ, ਫਾਇਰ ਆ ਜਾਂਦੀਆਂ ਨੇ, ਤੇ ਵੈਦਰ ਦੇ ਇਸ਼ੂ ਆ ਜਾਂਦੇ ਬਹੁਤ ਸਾਰੇ, ਉਹਨਾਂ ਨੂੰ ਸਾਰਿਆਂ ਨੂੰ ਕੀਪ ਇਨ ਮਾਈਂਡ ਕਰਕੇ ਨਵੀਆਂ ਟੈਕਨੋਲੋਜੀ ਲਿਆਉਂਦੀ, ਸਾਇੰਸ ਲਿਆਉਂਦੀ ਆ, ਤੇ ਓਵਰਸੀ ਕਰਦੀ ਹੈ ਸਾਰੀਆਂ ਚੀਜ਼ਾਂ ਨੂੰ। ਸੋ CDFA, ਆਪਾਂ ਨੂੰ ਪਤਾ ਵੀ ਜਿਹੜੀ ਐਗ ਇੰਡਸਟਰੀ ਆ ਕੈਲੀਫੋਰਨੀਆ ਦੀ, GDP ਦੇ ਵਿੱਚ ਕਾਫੀ ਵੱਡਾ ਜਿਹੜਾ ਉਹ ਹਿੱਸਾ ਆ ਜਿਹੜਾ ਐਗ ਦਾ ਆ। ਹਾਂਜੀ। ਸੋ ਜੇ ਨੰਬਰਸ ਵਗੈਰਾ ਤੁਸੀਂ ਕੁਛ ਦੱਸਣੇ ਹੋਣ, ਜਾਂ ਕੀ ਗਰੋ ਕੀਤਾ ਜਾਂਦਾ, ਜਾਂ ਕਿੱਦਾਂ ਗਰੋ ਕੀਤਾ ਜਾਂਦਾ, ਜੇ ਤੁਸੀਂ ਥੋੜਾ ਇਸ ਦੇ ਬਾਰੇ ਦੱਸਣਾ ਹੋਵੇ ਤਾਂ। ਸੋ ਆਪਣੀ ਕੈਲੀਫੋਰਨੀਆ ਦੀ ਐਗਰੀਕਲਚਰ ਪੂਰੇ USA ਚ ਲੀਡ ਕਰਦੀ ਹੈ, ਠੀਕ ਹੈ। ਤੇ ਕਿਉਂਕਿ ਆਪਣਾ ਵੈਦਰ ਹੀ ਇਦਾਂ ਦਾ ਕੈਲੀਫੋਰਨੀਆ ਦਾ, ਜਿਵੇਂ ਕਹਿੰਦੇ ਪੰਜਾਬ ਦਾ ਵੈਦਰ ਆਪਣਾ, ਆਪਾਂ ਕਹਿੰਦੇ ਆ ਨਾ ਵੀ ਉਹ ਪੰਜਾਬ ਚ ਕਿਵੇਂ ਆਪਾਂ ਸਬਜ਼ੀਆਂ ਗਰੋ ਕਰਦੇ ਹਾਂ। ਕਿਉਂਕਿ ਮੇਰੀ ਇਹ ਤੀਜੀ ਚੌਥੀ ਸਟੇਟ ਆ ਜਿੱਥੇ ਮੈਂ ਮੂਵ ਕੀਤੀ ਆ, ਤੇ ਮੈਂ ਬਹੁਤ ਸਰਪ੍ਰਾਈਜ਼ ਹੋਈ, ਮੈਂ ਇੱਥੇ ਆ ਕੇ ਦੇਖਿਆ ਵੀ ਸਾਰਾ ਕੁਝ ਹੀ ਅਨਾਰ ਵੀ ਮਿਲ ਰਹੇ ਆ, ਅਮਰੂਦ, ਹਾਂਜੀ, ਫੀਲ ਐਟ ਹੋਮ, ਰਾਈਟ। ਟੁੱਡੀ ਕੇ ਆ ਗਏ ਮੈਂ ਤਾਂ, ਅਮਰੂਦ ਮਿਲ ਰਹੇ ਆ ਖਾਣ ਨੂੰ, ਅਨਾਰ ਤੇ ਸੰਤਰੇ, ਇਵੇਂ ਲਾਈਕ ਤੁਸੀਂ ਹਾਈਵੇ ਤੇ ਜਾ ਰਹੇ ਹੋ ਸੰਤਰੇ ਦਿਖ ਰਹੇ, ਹਨਾ। ਇਹ ਮੈਂ ਕਦੇ, ਜਿਵੇਂ ਨਬਰਾਸਕਾ ਰਹੀ ਹਾਂ, ਨਿਊਯਾਰਕ ਰਹੀ ਹਾਂ, ਮਤਲਬ ਅਪ ਸਟੇਟ ਤੇ, ਕਦੇ ਮੈਂ ਨਹੀਂ ਦੇਖਿਆ ਇੰਨਾ, ਹਨਾ। ਤੇ ਵੈਦਰ ਆਈ ਥਿੰਕ
ਮੇਜਰ ਰੋਲ ਪਲੇ ਕਰਦਾ ਇੱਥੇ, ਇਹਦੀ ਜਿਓਗ੍ਰਾਫੀ ਕਿੱਦਾਂ ਦੀ ਆ ਹਨਾ, ਇਹ ਹਮ, ਸਾਰੀਆਂ ਹਮ। ਚੀਜ਼ਾਂ। ਤੇ ਆਈ ਵੁੱਡ ਸੇ ਕਿ ਕੈਲੀਫੋਰਨੀਆ ਪ੍ਰੋਡਿਊਸ ਕਰਦਾ ਓਵਰ 400 ਡਿਫਰੈਂਟ ਕ੍ਰੌਪਸ, ਕੱਲਾ ਵਾਓ, ਕੈਲੀਫੋਰਨੀਆ ਆਪਣੀ ਕੱਲਾ ਸਟੇਟ। ਹਾਂਜੀ, ਕੈਲੀਫੋਰਨੀਆ। ਤੇ 3/4 ਨੇਸ਼ਨ ਦੀ ਜਿਹੜੇ ਵੈਜੀਟੇਬਲਸ ਹੋ ਗਈਆਂ, ਫਰੂਟਸ ਹੋ ਗਏ, ਨਟਸ, ਉਹ ਕੈਲੀਫੋਰਨੀਆ ਤੋਂ ਜਾਂਦੇ ਆ। 75%। 3/4 ਹਾਂਜੀ, 75%। ਹਮ, ਤੇ 20% ਮਿਲਕ, ਮਤਲਬ ਮੈਨੂੰ ਲੱਗਦਾ ਬਾਹਲੇ ਲੋਕਾਂ ਨੂੰ ਪਤਾ ਨਹੀਂ ਹੋਣਾ ਕਿ ਡੇਅਰੀ ਇੰਡਸਟਰੀ ਕਿੰਨੀ ਸਟਰੋਂਗ ਆ ਕੈਲੀਫੋਰਨੀਆ ਦੀ। 20% 20 ਟੋਟਲ ਕੱਲਾ ਨੇਸ਼ਨ। ਮਿਲਕ, ਮੈਂ ਕਾਊਂਟ ਨਹੀਂ ਕਰ ਰਹੀ, ਚੀਜ਼ ਆਪਣਾ ਮੱਖਣ ਤੇ ਦਹੀਂ ਜਾਂ ਹੋਰ ਚੀਜ਼ਾਂ ਹੁਣ ਤਾਂ ਹਨਾ, ਘਿਓ ਵੀ ਹੋਣ ਲੱਗ ਗਿਆ। ਘਿਓ ਵੀ, ਹਾਂ ਹੁਣ ਸਾਰੇ ਘਿਓ ਦੇ ਫੈਨ ਅੱਜ ਕੱਲ੍ਹ, ਕੈਲੀਫਾਈ ਬਟਰ ਹਨਾ। ਹਾਂ, ਮੈਂ ਉਹ ਡੇਅਰੀ ਪ੍ਰੋਡਕਟ ਨੂੰ ਐਕਸਕਲੂਡ ਕਰਕੇ ਓਨਲੀ ਮਿਲਕ, ਹਮ। 20% ਆਫ ਮਿਲਕ ਕੈਲੀਫੋਰਨੀਆ ਤੋਂ ਜਾਂਦਾ। ਅਜੇ ਵਿਸਕੌਨਸਨ ਨੂੰ ਡੇਅਰੀ ਵਾਲੀ ਹਾਂ, ਕਹਿੰਦੇ। ਤੇ ਆਪਾਂ ਮਤਲਬ ਉਹ ਕਿ ਆਪਾਂ ਵਾਲੇ ਸਪੈਸ਼ਲਟੀ ਕ੍ਰੌਪ ਚ ਵੜ ਗਏ ਤੇ ਸਾਡੀ ਡੇਅਰੀ ਵੀ ਸਟਰੋਂਗ ਹੈਗੀ ਇੱਥੋਂ ਦੀ। ਹਾਂ, ਅੱਛਾ, ਐਗ ਦੇ ਵਿੱਚ ਮੈਨੂੰ ਲੱਗਦਾ ਡੇਅਰੀ ਸਭ ਤੋਂ ਜ਼ਿਆਦਾ ਸਟਰੋਂਗ ਆ। ਹਾਂਜੀ, ਡੇਅਰੀ ਨੰਬਰ 1 ਤੇ ਕੈਲੀਫੋਰਨੀਆ ਦੀ। 400 ਕ੍ਰੌਪਸ ਦੇ ਵਿੱਚੋਂ ਮੈਨੂੰ ਲੱਗਦਾ ਦੁੱਧ ਸਭ ਤੋਂ ਨੰਬਰ 1 ਸਭ ਤੋਂ ਨੰਬਰ 1 ਤੇ। ਹਾਂਜੀ, ਦੁੱਧ ਵੀ ਤੇ ਬੀਫ ਇੰਡਸਟਰੀ ਜੇ ਆਪਾਂ ਕਹੀਏ, ਆਪਣੀ ਮੀਟ ਵਾਲਾ ਜਿਹੜਾ ਹੁੰਦਾ ਹੈ ਨਾ, ਉਹ ਵੀ ਆਪਣੀ ਟੌਪ ਤੇ ਆ। ਤੇ ਅਸੀਂ ਪਰ ਕੈਲੀਫੋਰਨੀਆ ਸੋਲ ਪ੍ਰੋਡਿਊਸਰ ਹੈਗਾ, ਮਤਲਬ ਕੱਲੀ ਕੈਲੀਫੋਰਨੀਆ ਚ 14 ਡਿਫਰੈਂਟ ਕਮੋਡਿਟੀਜ਼ ਕ੍ਰੌਪ ਪ੍ਰੋਡਿਊਸ ਹੁੰਦੀਆਂ, ਜਿਵੇਂ ਕਿ ਉਹਨਾਂ ਵਿੱਚ ਕੁਛ ਹੈਗੀਆਂ ਆਪਣੇ ਬਦਾਮ ਹੋ ਗਏ, ਅਖਰੋਟ ਹੋ ਗਏ, ਪਿਸਤਾ ਹੋ ਗਿਆ, ਗ੍ਰੇਪਸ ਹਨਾ, ਰੇਜ਼ਨ, ਕੀਵੀ, ਔਲਿਵਸ, ਇਹ ਕੱਲੇ ਸਿਰਫ ਇੱਥੇ ਹੀ ਹੁੰਦੇ। ਹਾਂਜੀ, ਓ ਵਾਓ। ਨੈਕਟਰੀਨ, ਪੋਮਗ੍ਰੇਨੇਟ, ਕਿਉਂਕਿ ਜਿੰਨੀ ਪ੍ਰੋਡਕਸ਼ਨ ਤੇ ਐਕਸਪੋਰਟ ਆਪਾਂ ਕਰਦੇ ਹਾਂ, ਉਹ ਮੇਜਰ ਚੰਕ ਇੱਥੇ ਹੁੰਦਾ ਆਪਣੇ ਕੈਲੀਫੋਰਨੀਆ ਚ। ਅਨਾਰ ਪਰ ਇੱਕ ਸਾਲ ਵਧੀਆ ਦਿੰਦੇ, ਇੱਕ ਸਾਲ ਹੌਲੀ ਹੁੰਦੇ। ਮੇਰਾ ਬਾਲਾ ਅੱਛਾ, ਇਹ ਵੀ ਗੱਲ ਅਨਾਰਾਂ ਦੀ। ਹਾਂਜੀ, ਮੇਰੇ ਘਰੇ ਲੱਗਾ ਨਾ, ਮੈਂ ਤੁਹਾਨੂੰ ਦੱਸਦਾ ਹਾਂਜੀ। ਤੇ ਥੋੜੇ ਹੋਰ ਨੰਬਰ ਮੈਂ ਦੱਸਣਾ ਚਾਹੁੰਦੀ ਕਿ 2004 ਦੇ ਵਿੱਚ 2024 ਦੇ ਵਿੱਚ ਕੈਲੀਫੋਰਨੀਆ ਨੇ ਜਨਰੇਟ ਕੀਤਾ 61 ਬਿਲੀਅਨ ਇਨ ਸੇਲਸ। ਫਾਰਮ ਦੀ ਇਕਨੋਮੀ ਇੰਨੀ ਸੀ ਸੇਲ ਦੇ ਵਿੱਚ। ਹਾਂਜੀ, ਤੇ 23.6 ਬਿਲੀਅਨ ਸਾਰੇ ਜਿਹੜੇ ਐਕਸਪੋਰਟ ਹੋਏ ਆ, ਗੁੱਡਸ ਐਂਡ ਆਲ ਦੈਟ, ਐਗਰੀਕਲਚਰ ਉਹਦੇ ਵਿੱਚੋਂ 61 ਬਿਲੀਅਨ ਚੋਂ। ਹਾਂਜੀ। ਤੇ ਹੁਣ ਦੇਖੋ ਆਪਣੇ ਕੋਲ ਇੰਨਾ ਕੁਛ ਹੈ ਕਿ ਵੀ ਆਰ ਸੋ ਪ੍ਰਾਊਡ ਆਫ ਕਿ ਕੈਲੀਫੋਰਨੀਆ ਕਿੰਨਾ ਗਰੋ ਕਰਦਾ, ਪਰ ਫਿਰ ਉਹ ਆਪਾਂ ਕੋਲ ਇੰਨੇ ਚੈਲੰਜ ਵੀ ਆ ਜਾਂਦੇ ਕਿ ਸਾਨੂੰ ਪ੍ਰੋਟੈਕਸ਼ਨ ਵੀ ਕਰਨੀ ਪੈਂਦੀ ਹੈ, ਰਾਈਟ। ਇੰਡਸਟਰੀ ਬਚਾ ਕੇ ਰੱਖਣੀ, ਇੰਡਸਟਰੀ ਬਚਾ ਕੇ ਰੱਖਣੀ ਹੈ, ਕਿਉਂਕਿ ਕਲਾਈਮੇਟ ਚੇਂਜ ਤੁਹਾਨੂੰ ਪਤਾ ਹੀ ਆ ਕਿੰਨਾ, ਬਾਹਰੋਂ ਕੋਈ ਪੈਸਟ ਆ ਗਿਆ। ਹਾਂਜੀ, ਇਨਵੇਸਿਵ ਪੈਸਟ ਬਹੁਤ ਆ ਜਾਂਦੇ ਆ। ਪਿੱਛੇ ਜੇ ਤਾਂ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਆ ਉਹਨਾਂ ਨੂੰ ਵੱਖਰੇ ਕਰਕੇ ਰੱਖਿਆ ਸੀਗਾ। ਹਾਂ, ਕੁਆਰੰਟਾਈਨ ਜਿਵੇਂ ਕਹਿੰਦੇ ਆਪਾਂ ਕਰਦੇ ਹਾਂ। ਹਾਂਜੀ, ਫਰੂਟ ਫਲਾਈ ਕਾਫੀ ਹੁੰਦੀ ਹੁਣ ਵੀ ਮੈਨੂੰ ਲੱਗਦਾ ਕੁਛ ਸਕਰੂ ਵਾਰਮ ਆਇਆ ਹੋਇਆ ਅੱਜ ਕੱਲ, ਉਹਦੇ ਲਈ ਫੰਡਿੰਗ ਹੁਣ ਓਪਨ ਹੋਈ ਹੈ ਕਿ ਥੋੜੀ ਰਿਸਰਚ ਵਾਸਤੇ। ਕਿਹੜੀ ਜਗ੍ਹਾ ਤੇ ਹੈਗੇ ਨੇ ਇਹ ਜ਼ਿਆਦਾ? ਇਹ ਆਈ ਥਿੰਕ ਮੋਸਟਲੀ ਕਲੋਜ਼ ਟੂ ਸੈਕਰਾਮੈਂਟੋ ਏਰੀਆ, ਉਧਰਲੇ ਏਰੀਆ ਚ। ਹਾਂਜੀ, ਹਾਂਜੀ, ਨਾਰਥ ਵਾਲੇ। ਸੈਂਟਰਲ ਵੈਲੀ ਚ ਵੀ ਹੁੰਦਾ, ਪਰ ਸੈਲੀਨਸ ਉਧਰਲੇ ਪਾਸੇ, ਆਪਣੇ ਬਾਹਰ ਇੱਧਰ ਥੋੜਾ ਮਿਲਦਾ ਘੱਟ ਆ, ਕਿਉਂਕਿ ਜਿੰਨਾ ਮੇਰਾ ਐਕਸਪੀਰੀਅੰਸ ਆ, ਜਿੰਨੀ ਡੇਅਰੀ ਇੰਡਸਟਰੀ ਉਹ ਸਾਰੀ ਆਪਣੀ ਸੈਂਟਰਲ ਵੈਲੀ ਚ ਬੈਠੀ ਹੋਈ ਆ। ਇੱਥੇ ਵੱਡੇ ਵੱਡੇ ਡੇਅਰੀ ਫਾਰਮ ਸਾਰੇ ਤੁਹਾਨੂੰ ਇੱਥੇ ਮਿਲਣਗੇ। ਤੇ ਇਹ ਕੁਝ ਨੰਬਰ ਸੀਗੇ ਆਪਣੇ। ਹਾਂਜੀ, ਬੜਾ ਇੰਟਰਸਟਿੰਗ ਆ, ਤੇ ਸਾਰਿਆਂ ਨੂੰ ਮਾਣ ਵੀ ਹੋਣਾ ਚਾਹੀਦਾ ਕੈਲੀਫੋਰਨੀਆ ਦੀ ਫੂਡ ਇੰਡਸਟਰੀ ਤੇ ਐਗ ਇੰਡਸਟਰੀ ਦੇ ਉੱਤੇ ਵੀ। ਉਹ ਵੱਖਰੀ ਗੱਲ ਆ, ਸਿਲੀਕਨ ਵੈਲੀ ਮੇਲਾ ਲੁੱਟ ਕੇ ਲੈ ਜਾਂਦੀ ਆ, ਉਹਨੂੰ ਜ਼ਿਆਦਾ ਜਿਹੜੀ ਤਵੱਜੋ ਮਿਲ ਜਾਂਦੀ ਆ। ਪਰ ਫੂਡ ਤਾਂ ਭਾਜੀ ਮੇਨ ਆ, ਰਾਈਟ। ਅਸੀਂ ਫੂਡ ਪ੍ਰੋਡਿਊਸ ਕਰੀ ਜਾਂਦੇ ਆ। ਫੂਡ ਸਿਕਿਉਰਿਟੀ ਇਜ਼ ਨੈਸ਼ਨਲ ਸਿਕਿਉਰਿਟੀ। ਫੂਡ ਨਹੀਂ ਤਾਂ ਕੁਝ ਵੀ ਨਹੀਂ। ਹਾਂਜੀ, ਲਾਈਕ ਰਾਈਟ ਇਜ਼ ਮੇਨ। ਮਤਲਬ ਇੰਨੀ ਪੋਪੂਲੇਸ਼ਨ ਆ, ਛਕਣਾ ਹੈ ਸਾਰਿਆਂ ਨੇ ਕੋਈ ਨਾ ਕੋਈ। ਤੁਸੀਂ ਫਿਊਚਰ ਬਾਰੇ ਵੀ ਸੋਚਣਾ, ਵਧੀ ਜਾਂਦੀ ਪੋਪੂਲੇਸ਼ਨ, ਜਿਵੇਂ ਹੁਣ ਦੇਖੋ ਇੰਡੀਆ ਤੇ ਨੰਬਰ 1 ਤੇ ਹੋਇਆ ਬੈਠਾ, ਤੇ ਵੀ ਤੁਸੀਂ ਕਿਵੇਂ ਉਹਨੂੰ ਮੀਟ ਕਰਨੀ ਆ। ਹਾਂਜੀ, ਸਾਰਿਆਂ ਨੇ ਛਕਣਾ ਹੈ। ਤੇ ਕੁਝ ਮੈਂ ਥੋੜਾ ਫਾਰਮ ਬਾਰੇ ਵੀ ਦੱਸਣਾ ਚਾਹੁੰਦੀ, ਜਿਵੇਂ ਲੋਕ ਕਹਿੰਦੇ ਆ ਕਿ ਅਸੀਂ ਸੁਣਦੇ ਹਾਂ CDF ਵਾਲੇ ਕਿ ਉਹ ਤੁਸੀਂ ਬੜਾ ਇੰਡਸਟਰੀਅਲਾਈਜ਼ ਹੋ ਗਏ ਆ ਜਾਂ ਐਵੇਂ ਕਰਦੇ ਆ, ਪਰ ਜੇ 63,000 ਜਿਹੜੇ ਫਾਰਮ ਆ ਸਾਡੀ ਸਟੇਟ ਚ ਹੈਗੇ ਆ ਹਨਾ, ਰਜਿਸਟਰਡ। ਹਾਂਜੀ, ਤੇ ਉਹਨਾਂ ਵਿੱਚ 90% ਜਿਹੜੇ ਸਟੇਟ ਦੇ ਫਾਰਮ ਆ ਉਹ ਫੈਮਿਲੀ ਫਾਰਮਰਸ ਦਾ। ਫੈਮਿਲੀ ਫਾਰਮ ਆ। ਫੈਮਿਲੀ ਫਾਰਮ ਦਾ ਮਤਲਬ ਹੁੰਦਾ ਕਿ ਜਿਵੇਂ ਕੋਈ ਫਾਰਮਰ ਫਾਰ ਐਗਜ਼ਾਮਪਲ ਡੈਨਮਾਰਕ ਜਾਂ ਕਿਸੇ ਹੋਰ ਕੰਟਰੀ ਤੋਂ ਮੂਵ ਕੀਤਾ ਮੈਨੀ ਈਅਰਸ ਅਗੋ ਹਨਾ, ਤੇ ਉਹਨੇ ਚੌਥੀ ਪੰਜਵੀਂ ਪੀੜ੍ਹੀ ਫਾਰਮ ਕਰ ਰਹੀ ਆ। ਜਿੱਦਾਂ ਆਪਣਿਆਂ ਨੇ ਦੂਜੀ ਤੀਜੀ ਹੋ ਗਈ, ਜਿਵੇਂ ਆਪਣੇ ਪੰਜਾਬੀ ਮੋਸਟਲੀ ਤੁਸੀਂ ਦੂਜੀ ਤੀਜੀ ਹਨਾ, ਜੇ ਆਪਣੇ 50 ਸਾਲ ਪਹਿਲਾਂ ਵੀ ਆਏ ਹੋਏ ਜਾਂ ਕੁਝ ਵੱਧ 100 ਸਾਲ ਦੇ ਆਏ ਹੋਏ। ਹਾਂਜੀ, ਫਿਰ ਤਾਂ ਤੀਜੀ ਚੌਥੀ ਤੀਜੀ ਕਿਤੇ ਹੋਣਗੇ ਹਨਾ। ਤੇ ਮਤਲਬ ਇਸ ਫੈਮਿਲੀ ਜਿਵੇਂ ਮੈਂ ਡੇਅਰੀ ਫਾਰਮਰਸ ਨਾਲ ਕੰਮ ਕਰਦੀ, ਮੇਰਾ ਕੰਮ ਆ, ਉਹ ਸਾਰੇ ਮੋਸਟਲੀ ਫੈਮਿਲੀ ਫਾਰਮਰ ਆ ਉਹ। ਠੀਕ ਆ। ਇਹਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ 63,000 ਫਾਰਮ ਰਜਿਸਟਰਡ ਆ। ਟੋਟਲ ਅੰਡਰ ਐਗ ਲੈਂਡ ਹੈ ਕਿੰਨੀ ਕਾ, ਕਿੰਨੇ ਮਿਲੀਅਨ ਏਕੜ ਹੈਗੇ? ਕੁਛ ਇਹ ਵੀ ਆંકੜਾ ਤੁਹਾਡੇ ਕੋਲ ਹੈ? ਮੇਰੇ ਕੋਲ ਹੁਣ ਹੈ ਨਹੀਂ। ਹਾਂਜੀ, ਪਰ ਮੈਂ ਦੇਖ ਕੇ ਦੱਸ ਸਕਦੀ, ਪਰ ਰਾਈਟ ਨਾਓ ਮੇਰੇ ਕੋਲ ਇਹ ਨੰਬਰ ਨਹੀਂ ਹੈਗਾ। ਉਹਦੇ ਵਿੱਚ ਤੁਸੀਂ ਕਹਿ ਰਹੇ ਆ ਵੀ 90%। ਹਾਂਜੀ, ਪਰ ਇਹ ਨੰਬਰਸ, ਆਈ ਥਿੰਕ ਇਹ ਨੰਬਰਸ ਵਿਲ ਬੀ ਮੋਰ ਪਤਾ ਲੱਗੂਗਾ ਉਹਦੇ ਨਾਲ, ਫਿਰ ਜਿਹੜੇ ਗੱਲ ਆ ਨਾ ਵੀ ਕਾਰਪੋਰੇਟ ਆ, ਇੰਡਸਟਰੀ, ਫਿਰ ਉਹ ਤੋਂ ਡਿਸਟਿੰਗੁਇਸ਼ ਜ਼ਿਆਦਾ ਹੋਊਗਾ ਵੀ 90% ਕਿੰਨੀ ਓਨ ਕਰਦੇ ਆ ਲੈਂਡ ਤੇ ਥੋੜੀ ਜਿਹੀ ਕੰਪਨੀਆਂ ਕਿੰਨੀਆਂ ਲੈਂਡ ਕਰਦੀਆਂ। ਮੇਰੇ ਕੋਲ ਨੰਬਰ ਹੈਗੇ ਜਿਹੜੇ 2/3 ਜਿਹੜੇ ਫਾਰਮ ਹੈਗੇ ਇਹਨਾਂ ਚੋਂ ਨਾ ਆਪਣੇ, ਉਹ ਅਰਨ ਕਰਦੇ less than $100,000। that's very less. ਉੱਥੇ ਅਸੀਂ ਚੈਲੰਜ ਆ ਜਾਂਦਾ ਸਾਡਾ, ਰਾਈਟ, ਕਿ ਅਸੀਂ ਕਿਵੇਂ ਅਸੀਂ ਆਊਟਰੀਚ ਕਰੀਏ ਜਾਂ ਕਿਵੇਂ ਅਸੀਂ
ਥੋੜੇ 66% ਯਾਨੀ ਕਿ ਕੈਲੀਫੋਰਨੀਆ ਦੇ ਫਾਰਮਰਸ ਫਾਰਮ ਰਜਿਸਟਰਡ ਫਾਰਮ ਉਹ ਅੰਡਰ 100,000 ਆ ਹਾਂਜੀ ਛੋਟੇ ਫਾਰਮਰ ਜਿਹੜੇ ਆਪਾਂ ਕਹਿ ਲਈਏ ਹਨਾ ਸਮਾਲ ਫਾਰਮਸ ਆ ਹਾਂਜੀ ਫਿਰ ਕਈ ਤੁਸੀਂ ਦੇਖਿਆ ਕਿ ਆਊਟ ਆਫ ਬਿਜ਼ਨਸ ਵੀ ਹੋ ਰਹੇ ਆ ਜਦੋਂ ਹੁਣ ਕੋਵਿਡ ਤੋਂ ਬਾਅਦ ਇੰਨਾ ਮਹਿੰਗਾ ਹੋ ਗਿਆ ਸਾਰਾ ਕੁਝ ਰਾਈਟ ਐਂਡ ਆਈ ਕੈਨ ਸੀ ਕਿੰਨਾ ਇਫੈਕਟ ਕਰ ਰਿਹਾ ਜਿਵੇਂ ਸਾਡੀਆਂ ਅਸੀਂ ਆਪਣੀਆਂ ਗ੍ਰਾਂਟਸ ਦੇਖਦੇ ਹਾਂ ਸਾਰੀਆਂ ਕਿ ਫਾਰਮਰ ਗ੍ਰਾਂਟ ਮਿਲ ਜਾਂਦੀ ਪਰ ਉਹ ਫਿਰ ਨਾ ਕਰ ਦਿੰਦੇ ਕਿ ਸੌਰੀ ਅਸੀਂ ਨਹੀਂ ਕਰ ਸਕਦੇ ਕਿਉਂਕਿ ਇਹ ਸਾਡੇ ਲਈ ਵਰਤ ਨਹੀਂ ਹੈਗਾ ਹੁੰਦਾ ਹਾਂਜੀ ਸਾਡੇ ਕੀ ਕੈਂਸਲੇਸ਼ਨ ਆ ਜਾਂਦੀਆਂ ਸਾਡੇ ਲਈ ਹਨਾ ਵੀ ਵਰਤ ਨਹੀਂ ਹੈਗੀਆਂ ਸਾਨੂੰ ਜਾਂ ਅਸੀਂ ਕਿਸੇ ਨਾਲ ਕੋਲੈਬੋਰੇਟ ਕਰਕੇ ਕਰਨਾ ਚਾਹੁੰਦੇ ਕਿਉਂਕਿ ਸਭ ਤੋਂ ਇਕੱਲਿਆਂ ਤੋਂ ਨਹੀਂ ਹੋ ਰਿਹਾ ਮੈਨੇਜ ਹਨਾ ਕਿਉਂਕਿ ਆਪਾਂ ਦੇਖਿਆ ਕਿੰਨਾ ਕੁਝ ਮਹਿੰਗਾ ਹੋ ਗਿਆ ਲੇਟਲੀ ਕੋਵਿਡ ਚ ਹੋ ਗਿਆ ਫਰਟੀਲਾਈਜ਼ਰ ਕਿੰਨਾ ਮਹਿੰਗਾ ਆ ਇਨਸੈਕਟੀਸਾਈਡ ਪੈਸਟੀਸਾਈਡ ਸਭ ਮਹਿੰਗੇ ਨੇ ਹਰਬੀਸਾਈਡ ਪਰ ਅਸੀਂ ਸਾਨੂੰ ਇਹ ਹੁੰਦਾ ਕਿ ਅਸੀਂ ਐਕਨੋਲੇਜ ਕਰਦੇ ਹਾਂ ਵੀ ਕਿੰਨੀ ਹਾਊ ਵੀ ਕੈਨ ਹੈਲਪ ਥੀਸ ਪੀਪਲ ਜਿਹੜੇ ਕਿ ਡਿਸਐਡਵਾਂਟੇਜ ਕਮਿਊਨਿਟੀ ਹੋ ਗਈਆਂ ਜਾਂ ਅੰਡਰ ਸਰਵਡ ਕਮਿਊਨਿਟੀ ਹੋ ਗਈਆਂ ਜਾਂ ਜਿਹੜੇ ਸਮਾਲ ਫਾਰਮਰ ਹੋ ਗਏ ਹਨਾ ਕਈ ਸਾਡੇ ਪ੍ਰੋਗਰਾਮ ਉਹਨਾਂ ਨੂੰ ਕੁਛ ਅੱਡ ਸਕੋਰ ਵੀ ਰੱਖਦੇ ਆ ਜਦੋਂ ਅਸੀਂ ਐਪਲੀਕੇਸ਼ਨ ਆਉਂਦੀਆਂ ਉਹਨਾਂ ਨੂੰ ਕਿ ਥੋੜਾ ਜਿਹਾ ਸ਼ਾਇਦ ਉਹਨਾਂ ਦੀ ਹੈਲਪ ਹੋ ਜੇ ਉਹਨਾਂ ਨੂੰ ਫੰਡਿੰਗ ਮਿਲ ਜੇ ਹਨਾ ਤੇ ਅਸੀਂ ਟੋਟਲੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਹਨਾਂ ਨੂੰ ਅੱਗੇ ਲਿਆ ਸਕੀਏ ਬਟ ਪਰ ਇਹ ਤਾਂ ਹੁਣ ਰਾਈਟ ਨਾਓ ਜੋ USDA ਦਾ ਪਹਿਲੋਂ ਤਾਂ ਇਹ ਸੀਗਾ ਜਿੱਦਾਂ ਤੁਸੀਂ ਕਿਹਾ ਡਿਸਐਡਵਾਂਟੇਜ ਜਿਹੜੇ ਫਾਰਮਰਸ ਉਹ ਤਾਂ ਹੁਣ ਐਕਚੁਅਲੀ ਚੱਕਣ ਜਾ ਰਹੇ ਆ ਉਹ ਸਾਰਾ ਕੁਝ USDA ਦਾ ਹਾਂਜੀ ਭਾਈ ਜਿਹੜਾ ਹੁਣ ਉਹਨਾਂ ਦਾ ਸਾਰਾ ਕੁਝ ਨਵਾਂ ਜਿਹੜਾ ਚੇਂਜ ਆਇਆ ਸੋ ਉਹਦੇ ਕੰਪੈਰੀਟਿਵਲੀ ਫਿਰ ਸਟੇਟ ਕਿੱਦਾਂ ਹੈਲਪ ਕਰ ਸਕਦੀ ਹੈ ਜਿਨ੍ਹਾਂ ਨੂੰ ਪਹਿਲਾਂ ਉਧਰੋਂ ਮਿਲਦੀ ਸੀ ਹੈਲਪ ਹੁਣ ਇੱਧਰ ਉਹਨਾਂ ਨੂੰ ਅਜੇ ਵੀ ਅਵੇਲੇਬਲ ਹੋਊਗੀ ਹਾਂ ਜੇ ਤੁਸੀਂ ਸਾਡੇ ਨਾਲ ਫੰਡਿੰਗ ਨਹੀਂ ਅਪਲਾਈ ਕੀਤੀ ਫਾਰ ਐਗਜ਼ਾਮਪਲ ਜਿਵੇਂ ਕਿਸੇ ਪ੍ਰੋਗਰਾਮ ਤੁਸੀਂ ਫੰਡਿੰਗ ਅਪਲਾਈ ਕਰ ਰਹੇ ਹੋ ਰਾਈਟ ਤੇ ਉਸ ਤੇ ਮੈਂ ਕਹਿਣਾ ਚਾਹੁੰਦੀ ਕਿ ਹਰ ਪ੍ਰੋਗਰਾਮ ਦੀ ਡਿਫਰੈਂਟ ਰਿਕੁਆਇਰਮੈਂਟਸ ਆ ਰਾਈਟ ਹਨਾ ਹੋ ਸਕਦਾ ਕਿ ਜਿਹੜਾ ਮੈਂ ਪ੍ਰੋਗਰਾਮ ਕਰਦੀ ਉਹਨਾਂ ਦੇ ਵਿੱਚ ਅਸੀਂ ਇਨਕਰੇਜ ਕਰਦੇ ਹਾਂ ਨੰਬਰ ਰੱਖਦੇ ਹਾਂ ਕੁਛ ਜਿਵੇਂ ਡਿਸਐਡਵਾਂਟੇਜ ਕਮਿਊਨਿਟੀ ਵਾਸਤੇ ਪੁਆਇੰਟਸ ਰੱਖਦੇ ਜਿਵੇਂ 100 ਦੇ ਵਿੱਚੋਂ ਬਹੁਤ ਚੀਜ਼ਾਂ ਹੁੰਦੀਆਂ 5 ਨੰਬਰ ਰੱਖਦੇ ਫਾਰ ਐਗਜ਼ਾਮਪਲ ਰਾਈਟ ਤੇ ਜੇ ਕਿਸੇ ਉਹਨਾਂ ਨੇ ਸਾਡੇ ਤੋਂ ਫੰਡਿੰਗ ਨਹੀਂ ਲਈ ਤੇ ਦੇ ਕੈਨ ਆਲਵੇਜ਼ ਅਪਲਾਈ ਫॉर द ਸਟੇਟ ਗ੍ਰਾਂਟ ਕਿਉਂਕਿ ਸਾਡੇ ਦਾ ਬਿਲਕੁਲ ਡਿਫਰੈਂਟ ਸਿਸਟਮ ਆ USDA ਨਾਲੋਂ ਟੋਟਲੀ ਇੰਡੀਪੈਂਡੈਂਟ ਅਸੀਂ ਉਹਨਾਂ ਨਾਲ ਸਾਡੀ ਫੰਡਿੰਗ ਦਾ ਉਹਨਾਂ ਦੇ ਨਾਲ ਕੋਈ ਸਟੇਟ ਤੋਂ ਹੁੰਦੀ ਹਾਂਜੀ ਸਾਡਾ USDA ਦੀ ਫੰਡਿੰਗ ਨਾਲ ਜਿਵੇਂ ਹੁਣ USDA ਦੀ ਫੰਡਿੰਗ ਦੇ ਇਸ਼ੂ ਹੋਏ ਸੀ ਬੰਦ ਹੋ ਗਏ ਸੀ ਹਨਾ ਸ਼ਟਡਾਊਨ ਵੀ ਹੋਇਆ ਸੀਗਾ ਸਾਡਾ ਨਹੀਂ ਇਫੈਕਟ ਪਿਆ ਟੱਚਵੁੱਡ ਕਿਉਂਕਿ ਅਸੀਂ ਬਿਲਕੁਲ ਡਿਫਰੈਂਟ ਏਜੰਸੀ ਅਸੀਂ ਸਟੇਟ ਏਜੰਸੀ ਤੇ ਸਾਡੀ ਫੰਡਿੰਗ ਉਵੇਂ ਚੱਲੀ ਗਈ ਜਿਵੇਂ ਚੱਲ ਰਹੇ ਸੀਗੇ ਪਰ ਸਾਡਾ ਇੱਕ ਪ੍ਰੋਗਰਾਮ ਹੈਗਾ ਜਿਹੜਾ ਕਿ ਡੇਅਰੀ ਦਾ ਹੀ ਪ੍ਰੋਗਰਾਮ ਆ ਡੇਅਰੀ ਫਾਰਮਰਸ ਵਾਸਤੇ ਉਹ ਥੋੜਾ ਜਿਹਾ ਇਫੈਕਟ ਹੋਇਆ ਸੀ ਕਿਉਂਕਿ ਉਹਨਾਂ ਦੀ ਫੰਡਿੰਗ USDA ਥਰੂ ਆਉਂਦੀ ਸੀ ਪਰ ਰਨ ਅਸੀਂ ਕਰਦੇ ਸੀ ਪ੍ਰੋਗਰਾਮ ਉਹਨਾਂ ਨੇ ਰੋਕਤੀ ਮਨੀ ਕਿਉਂਕਿ ਬੰਦ ਹੋ ਗਿਆ ਉਹ ਫਿਰ ਤਾਂ ਤੁਸੀਂ ਵੀ ਨਹੀਂ ਦੇ ਸਕਦੇ ਅਸੀਂ ਵੀ ਚੁੱਪ ਕਰਕੇ ਬੈਠੇ ਸੀ ਤੇ ਫਾਰਮਰ ਸਾਨੂੰ ਫੋਨ ਆਉਂਦੇ ਵੀ ਕਿੱਥੇ ਕੀ ਹੋ ਰਿਹਾ ਵੀ ਅੱਗੇ ਸਿਰਫ ਡੇਅਰੀ ਵਾਲੀ ਇੱਕ ਫੰਡਿੰਗ ਹੈ ਜਿਹੜੀ ਸਾਡੀ ਰਾਈਟ ਨਾਓ ਹਾਂਜੀ ਕੱਲੀ ਡੇਅਰੀ ਵਾਲੀ ਇੱਕ ਫੰਡਿੰਗ ਹੈ ਜਿਹੜੀ ਸਾਡੀ USDA ਥਰੂ ਹੁੰਦੀ ਹੁਣ ਚੱਲ ਪਈ ਹੈ ਹਾਂਜੀ ਹੁਣ ਵਾਪਸ ਟਰੈਕ ਤੇ ਆ ਗਈ ਹੈ ਹੁਣ ਵਾਪਸ ਅਸੀਂ ਫੰਡਿੰਗ ਖੋਲਤੀ ਆ ਤੇ ਅਪਲਾਈ ਕਰ ਰਹੇ ਫਾਰਮਰ ਠੀਕ ਹੈ ਸੋ ਹੋਰ ਕਿੰਨੀਆਂ ਡਿਵੀਜ਼ਨ ਨੇ ਕਿਵੇਂ ਆ ਉਹ ਸਾਰੀ ਚੀਜ਼ ਦੀ ਆਪਾਂ ਚਰਚਾ ਡਾਕਟਰ ਹਰਸਿਮਰਨ ਕੌਰ ਗਿੱਲ ਉਹਨਾਂ ਦੇ ਨਾਲ ਆਪਾਂ ਕਰਾਂਗੇ CDFA ਤੋਂ ਆਪਣੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਐਜ਼ ਮਹਿਮਾਨ ਐਕਸਪਰਟ ਜੁੜੇ ਨੇ ਅਪਡੇਟ ਫਾਰਮਿੰਗ ਪ੍ਰੋਗਰਾਮ ਜੁੜੇ ਰਹੋ ਇਦਾਂ ਹੀ ਪੰਜਾਬੀ ਰੇਡੀਓ USA ਨਾਲ ਇੱਕ ਛੋਟੀ ਜਿਹੀ ਬ੍ਰੇਕ ਦਾ ਵਕਤ ਹੋ ਚੁੱਕਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਇਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਆਪਣੇ ਨਾਲ CDFA ਤੋਂ ਜੁੜੇ ਹੋਏ ਨੇ ਡਾਕਟਰ ਹਰਸਿਮਰਨ ਕੌਰ ਗਿੱਲ। ਡਾਕਟਰ ਗਿੱਲ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ CDFA ਦੇ ਬਾਰੇ ਤੁਸੀਂ ਸਾਨੂੰ ਦੱਸ ਰਹੇ ਸੀ ਬ੍ਰੇਕ ਤੋਂ ਪਹਿਲਾਂ, ਜਿੱਦਾਂ ਤੁਸੀਂ ਦੱਸਿਆ ਵੀ ਇਹਨਾਂ ਦੇ ਕਈ ਮਹਿਕਮੇ ਆ, ਕਈ ਡਿਵੀਜ਼ਨਸ ਜਿਹੜੀਆਂ ਹੈਗੀਆਂ। ਜੇ ਤੁਸੀਂ ਥੋੜਾ ਜਿਹਾ ਸਾਨੂੰ ਉਸ ਦੇ ਬਾਰੇ ਦੱਸੋ ਵੀ 400 ਕ੍ਰੌਪਸ ਨੂੰ ਮੈਨੇਜ ਕਰਨ ਦੇ ਲਈ ਕਿੰਨੀਆਂ ਜਿਹੜੀਆਂ ਡਿਵੀਜ਼ਨਸ ਇਸ ਟਾਈਮ ਹੈਗੀਆਂ। ਹਾਂਜੀ, ਆਈ ਨੋ। ਸੋ ਮੇਨਲੀ CDFA ਦੀਆਂ ਮੈਂ ਕਹਿੰਦੀ ਹਾਂ ਮੋਟੀਆਂ-ਮੋਟੀਆਂ 9-8 ਡਿਵੀਜ਼ਨਸ ਹੈਗੀਆਂ। ਮੈਂ ਥੋੜਾ ਦੱਸਦੀ ਹਾਂ। ਸਾਰੀਆਂ ਡਿਵੀਜ਼ਨ ਮੈਨੇਜ ਨਹੀਂ ਕਰਦੀਆਂ ਪਲਾਂਟਸ ਨੂੰ, ਕਈ ਹੋਰ ਚੀਜ਼ਾਂ ਨੂੰ ਵੀ ਕਰਦੀਆਂ। ਪਰ ਮੇਨ ਜਿਹੜੇ ਸਾਡੇ ਜਿਹੜੇ EMPLOYE ਵਰਕ ਕਰਦੇ ਆ 2 ਮੇਨ ਪ੍ਰੋਗਰਾਮਾਂ 'ਚ, ਡਿਵੀਜ਼ਨ 'ਚ, ਐਨੀਮਲ ਹੈਲਥ ਤੇ ਪਲਾਂਟ ਹੈਲਥ ਡਿਵੀਜ਼ਨ। ਠੀਕ ਹੈ ਜੀ। ਕਿਉਂਕਿ ਐਨੀਮਲ ਹੈਲਥ 'ਚ ਆਪਣੀ ਡੇਅਰੀ ਦੀ ਸਾਰੀ ਆ ਜਾਂਦੀਆਂ ਚੀਜ਼ਾਂ, ਰਾਈਟ। ਜਿਵੇਂ ਆਪਾਂ ਉਹਨਾਂ ਨੂੰ ਕਿਵੇਂ ਮਿਲਕ ਹੋ ਗਿਆ ਆਪਣਾ, ਜਾਂ ਮੀਟ ਹੋ ਗਿਆ, ਬੀਫ ਹੋ ਗਿਆ, ਡੇਅਰੀ ਪ੍ਰੋਡਕਟਸ ਉਹ ਸੇਫ ਆਪਣੇ ਕੋਲੇ ਪਹੁੰਚਣ, ਰਾਈਟ। ਉਹ ਸਾਰਾ ਮੈਨੇਜ ਕਰਦਾ ਐਨੀਮਲ ਡਿਵੀਜ਼ਨ ਆਪਣੀ। ਠੀਕ ਹੈ। ਤੇ ਫਿਰ ਆਪਣੀ ਪਲਾਂਟ ਡਿਵੀਜ਼ਨ ਹੈਗੀ ਆ ਪਲਾਂਟ ਹੈਲਥ ਐਂਡ ਪੈਸਟ ਪ੍ਰੀਵੈਂਸ਼ਨ ਡਿਵੀਜ਼ਨ, ਕਿ ਆਪਣਾ ਪਲਾਂਟ ਨੂੰ ਕਿਵੇਂ ਆਪਾਂ ਪ੍ਰੋਟੈਕਟ ਕਰਨਾ ਕੀੜਿਆਂ ਤੋਂ। ਪੈਸਟ ਜਿਵੇਂ ਆਪਾਂ ਉਹਨੂੰ ਕਹਿੰਦੇ ਹੋ, ਪੈਸਟ ਦੇ ਵਿੱਚ ਕੀੜੇ ਵੀ ਆ ਜਾਂਦੇ ਆ, ਬਿਮਾਰੀਆਂ ਵੀ ਆ ਜਾਂਦੀਆਂ। ਸੋ ਇਹਨਾਂ ਦੋਨਾਂ ਡਿਵੀਜ਼ਨ 'ਚ ਆਪਣਾ ਮੇਨ ਕੰਮ ਚੱਲਦਾ। ਜਿਵੇਂ ਕਿ ਤੁਸੀਂ ਨਿਊਜ਼ 'ਚ ਵੀ ਸੁਣਦੇ, ਜਿਵੇਂ ਤੁਸੀਂ ਕਿਹਾ ਵੀ ਹੈ ਕਿ ਫਰੂਟ ਫਲਾਈ ਆ ਗਈ ਜੀ, ਕੁਛ ਹੋਰ ਆ ਗਿਆ, ਕੁਆਰੰਟੀਨ ਕਰਨਾ, ਉਹ ਸਾਰਾ ਪਲਾਂਟ ਡਿਵੀਜ਼ਨ ਹੈਂਡਲ ਕਰਦੀ ਆ। ਤੇ ਜਿਵੇਂ ਐਨੀਮਲ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਰੀਕਾਲ ਨਹੀਂ ਹੋ ਜਾਂਦੇ, ਆਪਣੇ ਮਿਲਕ ਰੀਕਾਲ ਹੋ ਗਿਆ ਜੀ, ਅੰਡੇ ਰੀਕਾਲ ਹੋ ਗਿਆ, ਕੁਛ ਬਰਡ ਫਲੂ ਆ ਗਿਆ, ਹਨਾ। ਉਹ ਹੁਣ ਕਾਫੀ ਪਿੱਛੇ ਪ੍ਰੋਬਲਮ ਸੀਗੀ, ਅੰਡਿਆਂ ਦੀ ਬਹੁਤ ਰੌਲਾ ਪਿਆ ਸੀ, ਮਹਿੰਗੇ ਵੀ ਹੋ ਗਏ ਸੀ, ਹਨਾ। ਪੋਲਟਰੀ ਡੇਅਰੀ ਫਾਰਮ ਤੇ ਉਹ ਸਾਰੇ ਐਨੀਮਲ ਯੂਨਿਟ ਮਤਲਬ ਜਿਹੜੀ ਡਿਵੀਜ਼ਨ ਆ ਹੈਂਡਲ ਕਰਦੀ ਆ, ਹਨਾ। ਤੇ ਇਹ 2 ਸਾਰੀਆਂ ਮੇਨ ਡਿਵੀਜ਼ਨਸ ਹੈਗੀਆਂ ਪਲਾਂਟਸ ਦੀ, ਉਹਦੀਆਂ CDFA ਦੀਆਂ। ਤੇ ਉਹਦੇ ਵਿੱਚ ਫਰਦਰ ਛੋਟੀਆਂ ਡਿਵੀਜ਼ਨ ਆ। ਫਾਰ ਐਗਜ਼ਾਮਪਲ ਜਿਵੇਂ ਹੁਣ ਆਪਾਂ ਸਿਟਰਸ ਆਪਣਾ ਹੈਗਾ, ਹਨਾ। ਸੰਤਰਿਆਂ ਦੇ ਜਿੰਨੇ ਵੀ ਤਰ੍ਹਾਂ ਦੇ ਆਪਾਂ ਸੰਤਰੇ ਦੀਆਂ ਵੈਰਾਈਟੀਆਂ ਲਾਉਂਦੇ ਆ, ਜੇ ਉਹਨਾਂ ਤੇ ਕੋਈ ਵੀ ਕੀੜਾ ਆ ਜਾਂਦਾ, ਸਿਟਰਸ ਸਿਲੜ ਆ ਜਾਂਦਾ, ਜਾਂ ਹੋਰ ਕੋਈ ਡਿਜ਼ੀਜ਼ ਬਿਮਾਰੀ ਆ, ਉਹਦੀ ਇੱਕ ਅੱਡ ਯੂਨਿਟ ਆ ਸਾਡੀ। ਉਹਦੀ ਡਿਵੀਜ਼ਨ ਹੈਗੀ ਹੈ ਸਿਟਰਸ ਪੈਸਟ ਐਂਡ ਡਿਜ਼ੀਜ਼ ਪ੍ਰੀਵੈਂਸ਼ਨ ਡਿਵੀਜ਼ਨ। ਠੀਕ ਹੈ ਜੀ। ਠੀਕ ਹੈ, CPDP। ਤੇ ਜੇ ਤੁਹਾਨੂੰ ਕੋਈ ਵੀ ਮਤਲਬ ਇਸ਼ੂ ਆ ਜਾਂ ਕੁਛ ਵੀ ਹੈ, ਤੁਸੀਂ ਇਹਨਾਂ ਦੇ ਵੈਬਸਾਈਟ ਤੇ ਜਾ ਸਕਦੇ ਹੋ ਤੇ ਉਹਨਾਂ ਨੂੰ ਈਮੇਲ ਕਰ ਸਕਦੇ ਹੋ, ਰਿਕੁਐਸਟ ਕਰ ਸਕਦੇ ਹੋ ਕਿ ਵੀ ਅਸੀਂ ਕਿਸੇ ਨਾਲ ਗੱਲ ਕਰਨੀ ਹੈ, ਰਾਈਟ। ਉਹ ਤੁਹਾਡੀ ਹੈਲਪ ਕਰ ਸਕਦੇ ਆ ਵੀ ਕਿਵੇਂ ਸੈਂਪਲ ਲੈਣਾ, ਜਾਂ ਕਿਵੇਂ ਤੁਸੀਂ ਸੈਂਪਲਿੰਗ ਕਰਦੇ ਆ, ਜਾਂ ਟਰੈਪ ਲਾ ਕੇ ਜਾਣੀ ਤੁਹਾਡੇ, ਹਨਾ। ਉਹ ਜਿਹੜੇ ਟਰੈਪ ਲਾ ਕੇ ਜਾਂਦੇ ਉਹ CDFA ਵਾਲੇ ਆ? ਹਾਂ, ਉਹ ਇਸੇ ਡਿਵੀਜ਼ਨ ਦੇ ਸਿਟਰਸ ਵਾਲਿਆਂ ਦੇ। ਹਾਂਜੀ। ਤੇ ਫਿਰ ਇੱਕ ਡਿਵੀਜ਼ਨ ਹੈਗੀ ਜਿਹੜੀ ਆਪਣੇ ਗ੍ਰੇਪਸ ਦਾ ਪੀਰਿਸ ਡਿਜ਼ੀਜ਼ ਹੁੰਦਾ, ਹਨਾ, ਉਹ ਬਿਮਾਰੀ ਹੁੰਦੀ ਹੈ, ਵਾਇਰਸ, ਉਹਦੀ ਅੱਡ ਡਿਵੀਜ਼ਨ ਆ। ਉਹ ਸਿਰਫ ਉਹ ਆਪਣੇ ਜਿਹੜੇ ਅੰਗੂਰਾਂ ਦੀ ਜਿਹੜੀ ਬਿਮਾਰੀ ਲੱਗਦੀ ਆ, ਸਿਰਫ ਉਹਦੇ ਲਈ ਵੱਖਰੀ ਡਿਵੀਜ਼ਨ ਆ। ਹਾਂਜੀ, ਉਹ ਸਾਰਾ ਉਹਨੂੰ ਹੈਂਡਲ ਇੰਨੀ ਘਾਤਕ ਬਿਮਾਰੀ ਕਾਫੀ ਹੋ ਜਾਂਦੀ, ਕਿਉਂਕਿ ਆਪਣੀ ਗ੍ਰੇਪਸ ਹੀ ਬਹੁਤ ਜ਼ਿਆਦਾ, ਵਾਈਨ ਗ੍ਰੇਪ ਵੀ, ਟੇਬਲ ਗ੍ਰੇਪਸ ਵੀ ਹੋ ਜਾਂਦੇ। ਹਾਂਜੀ, ਉਹਦੀ ਅੱਡ ਇੱਕ ਡਿਵੀਜ਼ਨ ਆ। ਜਿਵੇਂ ਕਿ ਉਹਦੇ ਵਿੱਚ ਕਾਫੀ ਜਿਵੇਂ ਸ਼ਾਰਪ ਸ਼ੂਟਰ ਹੋ ਗਏ, ਹੋਰ ਬੱਗ ਵੀ ਬਹੁਤ ਹੁੰਦੇ ਆ ਨਾ, ਜਿਹੜੇ ਬੈਕਟੀਰੀਅਲ ਤੇ ਵਾਇਰਲ ਇਨਫੈਕਸ਼ਨ ਵੀ ਕਰਦੇ ਆ, ਉਹਨਾਂ ਨੂੰ ਵੀ ਉਹ ਕੰਟਰੋਲ ਕਰਦਾ ਡਿਵੀਜ਼ਨ। ਠੀਕ ਹੈ ਜੀ। ਸੋ ਉਹ ਸਾਰੇ ਉਹ ਡਿਵੀਜ਼ਨ 'ਚ ਆ ਜਾਂਦੇ ਆ। ਫਿਰ ਆਪਣੀ ਆ ਜਾਂਦੀ ਹੈ ਇੱਕ ਅਗਲੀ ਡਿਵੀਜ਼ਨ ਇਨਸਪੈਕਸ਼ਨ ਸਰਵਿਸਿਜ਼। ਜਿਵੇਂ ਨਾਮ ਤੋਂ ਹੀ ਤੁਸੀਂ ਲਾਓਗੇ ਵੀ ਇਨਸਪੈਕਟ ਕਰਨਾ, ਜਿਵੇਂ ਇਨਸਪੈਕਟਰ ਹੁੰਦੇ, ਰਾਈਟ। ਕਿ ਆਪਾਂ ਜਿਵੇਂ ਆਪਣਾ ਫਰੂਟ ਹੋ ਗਿਆ, ਵੈਜੀਟੇਬਲ, ਉਹਦੀ ਕੁਆਲਿਟੀ ਕਿੱਦਾਂ ਦੀ ਆ, ਸਾਈਜ਼, ਰਾਈਪ ਹੋਏ ਆ ਕਿ ਨਹੀਂ, ਜਿਵੇਂ ਆਪਾਂ ਨੂੰ ਇਨਸਪੈਕਸ਼ਨ ਕਰਕੇ ਸਹੀ ਗ੍ਰੇਡਿੰਗ ਕਰਕੇ ਉਹਨਾਂ ਨੂੰ ਇਨਸਪੈਕਟ ਕਰਦੇ ਆ, ਗਾਂ ਤੋੜਨਾ, ਐਕਸਪੋਰਟ ਕਰਨਾ, ਰਾਈਟ, ਹੈ ਨਾ। ਉਹਦੀ ਅੱਡ ਡਿਵੀਜ਼ਨ ਆ। ਅੱਛਾ, ਹੁਣ ਜਿੱਦਾਂ ਐਲਮੰਡ ਵਾਲੇ, ਵਾਲਨਟ ਵਾਲੇ, ਜਿੱਦਾਂ ਤੁਸੀਂ ਦੱਸਿਆ ਵੀ ਇਹ ਕਮੋਡਿਟੀਜ਼ ਆ, ਇਹ USDA ਦੇ ਅੰਡਰ ਆਉਂਦੀਆਂ ਕਿ CDFA ਦੇ ਅੰਡਰ ਆਉਂਦੀਆਂ, ਕਿ ਦੋਨੋਂ ਹੀ ਜਾਣੇ ਇਹਨੂੰ ਇਨਸਪੈਕਟ ਕਰਦੇ? ਕਿਵੇਂ, ਕੌਣ ਕਰਦਾ ਇਹਨਾਂ ਨੂੰ ਐਕਚੁਅਲੀ ਇਨਸਪੈਕਟ? ਜਿਹੜੀ ਕੈਲੀਫੋਰਨੀਆ, ਜਿਵੇਂ USDA ਤੱਕ ਸਾਰੇ ਅਮਰੀਕਾ ਦੀ ਏਜੰਸੀ ਹੈ, ਰਾਈਟ। ਤੇ ਆਪਣਾ ਮੇਜਰ ਪ੍ਰੋਡਕਸ਼ਨ ਜਿਹੜੀ ਆਲਮੰਡ ਤੇ ਸਾਰੀਆਂ ਆਪਣੇ ਨਟ ਲਾ ਲਓ, ਹਨਾ, ਇਹ ਜਿਹੜੇ ਨਟਸ ਕ੍ਰੌਪਸ ਹੈਗੀਆਂ, ਇਹ ਆਪਣੇ ਕੈਲੀਫੋਰਨੀਆ 'ਚ ਹੁੰਦੀ ਹੈ। ਤੇ ਮੇਜਰ ਚੰਕ ਇਹਦੀ ਸੁਪਰਵਿਜ਼ਨ ਜਿਹੜੀ ਓਵਰਸੀ ਕਰਦਾ CDFA ਕਰਦਾ। ਓਕੇ। ਆਈ ਥਿੰਕ ਕੁਝ ਫੰਡਿੰਗ ਹੈਗੀਆਂ ਜਿਹੜੀਆਂ ਸ਼ਾਇਦ USDA ਤੋਂ ਕੁਝ ਹੁੰਦੀਆਂ, ਪਰ ਮੇਜਰ ਚੰਕ ਜਿਹੜੇ ਆਪਣੇ ਆਲਮੰਡ ਬੋਰਡ ਹੋ ਗਏ ਸਾਰੇ, ਆਈ ਥਿੰਕ ਉਹਨਾਂ ਦੀ ਐਡਵਾਈਜ਼ਰੀ ਕਮੇਟੀ 'ਚ ਕੋਈ ਬੰਦਾ ਹੋ ਸਕਦਾ USDA ਦਾ, ਪਰ ਸੁਪਰਵਾਈਜ਼ ਮੋਸਟਲੀ ਸਾਡਾ ਮਹਿਕਮਾ ਹੀ ਕਰਦਾ CDFA ਦਾ। ਓਕੇ, ਹਾਂਜੀ, ਠੀਕ ਹੈ। ਤੇ ਉਹ ਵੀ ਜਿਹੜੀਆਂ ਸਾਰੀਆਂ ਇਨਸਪੈਕਸ਼ਨ 'ਚ ਆਉਂਦੀਆਂ, ਅਸੀਂ ਕੁਆਲਿਟੀ ਚੈੱਕ ਕਰਦੇ, ਉਹਨਾਂ ਦਾ ਸਾਈਜ਼ ਚੈੱਕ ਕਰਦੇ ਹਾਂ, ਪ੍ਰੋਪਰ ਰਾਈਪ ਹੋਏ ਕਿ ਨਹੀਂ ਹੋਏ, ਤਾਂ ਕਿ ਉਹਦੀ ਪ੍ਰੋਪਰ ਸਹੀ ਤੁਹਾਨੂੰ ਪ੍ਰੋਡਿਊਸ ਅਸੀਂ ਐਕਸਪੋਰਟ ਕਰੀਏ, ਠੀਕ ਹੈ। ਉਹ ਡਿਵੀਜ਼ਨ ਆ। ਫਿਰ ਸਾਡੀ ਮਾਰਕੀਟਿੰਗ ਸਰਵਿਸਿਜ਼ ਆ ਜਾਂਦੀਆਂ ਡਿਵੀਜ਼ਨ, ਕਿ ਮਾਰਕੀਟਿੰਗ ਕਿਵੇਂ ਕਰਨੀ ਹੈ ਪ੍ਰੋਡਕਟ ਦੀ, ਉਹਦੀ ਅੱਡ ਡਿਵੀਜ਼ਨ ਆ, ਠੀਕ ਹੈ। ਠੀਕ ਹੈ। ਤੇ ਫਿਰ ਜੇ ਆਪਾਂ ਹੁਣ ਫਾਸਟ ਫਾਰਵਰਡ ਕਰ ਲਈਏ, ਅੱਜ ਦੇ ਟਾਈਮ 'ਚ 50 ਡਿਫਰੈਂਟ ਬੋਰਡਸ, ਕੌਂਸਲਸ, ਕਮਿਸ਼ਨਸ, ਇਹ ਸਾਰੇ ਸੁਪਰਵਾਈਜ਼ ਕਰਦਾ CDFA। ਜਿਵੇਂ ਆਲਮੰਡ ਬੋਰਡ ਹੋ ਗਿਆ, ਰਾਈਟ, ਟਰੀ, ਉਹ ਕਹਿੰਦੇ ਨਾਲੇ ਮਾਰਕੀਟਿੰਗ ਆਰਡਰ USDA ਦੇ ਅੰਡਰ ਆ। ਉਹ ਨਹੀਂ CDFA ਕਰਦਾ, ਪਰ ਇਹ ਹੈ ਕਿ ਉਹ ਗਰੁੱਪ ਕਿਹਨੇ ਬਣਾਏ, ਗਰੋਅਰਸ ਨੇ।
ਹੁਣ ਗਰੋਰਸ ਜੇ ਕੋਈ ਐਕਸਪਰਟੀਜ਼ USDA ਤੋਂ ਲੈਣਾ ਚਾਹੁੰਦਾ ਉਹ ਲਿਆ ਸਕਦੇ ਆ, ਰਾਈਟ, ਕਿਉਂਕਿ ਗਰੋਰ ਦੇ ਗਰੁੱਪ ਆ ਬੇਸਿਕਲੀ। ਓਕੇ, ਪਰ ਗਰੋਰ ਤੇ ਪ੍ਰੋਡਿਊਸਰ ਨੇ ਮਿਲ ਕੇ ਗਰੁੱਪ ਕ੍ਰੀਏਟ ਕੀਤੇ, ਜਿਵੇਂ ਹੁਣ ਆਪਾਂ ਕਹਿ ਦਈਏ ਪੱਗ ਆਪਣਾ ਪੰਜਾਬੀ ਅਮਰੀਕਨ ਗਰੋਰਸ ਗਰੁੱਪ ਆ, ਹਨਾ। ਹੂੰ, ਹੂੰ, ਹੁਣ ਆਪਣੇ ਇੱਕ ਗਰੁੱਪ ਬਣ ਗਿਆ ਜਿੱਥੇ ਹੂੰ, ਆਪਾਂ ਆਪਣੀਆਂ ਪ੍ਰੋਬਲਮਸ ਲੈ ਕੇ ਜਾਂਦੇ ਆ, ਜਾਂ ਉਹ ਸਾਰਾ ਕੁਝ ਗਰੁੱਪ ਹੀ ਕਰ ਰਿਹਾ ਹੁਣ, ਰਾਈਟ। ਹੂੰ, ਹੂੰ, ਉਹ ਗਰੁੱਪ ਤੇ, ਪਰ ਹੁਣ ਤੁਸੀਂ ਉਹ ਗਰੁੱਪ 'ਚ ਮੈਨੂੰ ਵੀ ਬੁਲਾ ਸਕਦੇ ਆ ਤੇ NRCS ਵਾਲੇ ਬੰਦੇ ਨੂੰ ਵੀ ਬੁਲਾ ਸਕਦੇ ਆ, ਤੇ ਦੈਟਸ ਹਾਊ ਡਿਫਰੈਂਟ ਏਜੰਸੀਜ਼ ਤੋਂ ਹੈਲਪ ਲੈ ਲੈਂਦੇ ਆ। ਪਰ ਬੋਰਡ ਜਿਹੜੀ ਕਮਿਸ਼ਨ ਉਹਨੂੰ ਸੁਪਰਵਾਈਜ਼, ਕਿਉਂਕਿ ਕੈਲੀਫੋਰਨੀਆ ਦੇ ਹੈਗੇ ਕ੍ਰੌਪਸ, CDFA ਸੁਪਰਵਾਈਜ਼ ਕਰਦਾ ਉਹਨਾਂ ਨੂੰ, ਬੋਰਡਸ ਨੂੰ। ਕੀ ਇੱਥੇ ਪੋਲੀਟੀਕਲ ਵੀ ਚੀਜ਼ ਬਣ ਜਾਂਦੀ ਆ ਆਪਸ ਦੇ ਵਿੱਚ? ਡਾਟਾ ਸ਼ੇਅਰ ਹੁੰਦਾ CDFA ਦਾ, USDA ਦਾ? ਹਾਂਜੀ, ਡਾਟਾ ਸ਼ੇਅਰ ਹੁੰਦਾ ਮੋਸਟ ਆਫ ਦਾ ਡਾਟਾ, ਲਾਈਕ ਇਵੈਂਚੁਅਲੀ ਕਈ ਵਾਰ ਟਾਈਮ ਲੱਗਦਾ ਡਾਟਾ ਸ਼ੇਅਰ ਕਰਨ ਦੇ ਵਿੱਚ, ਕਿ ਅਪਰੂਵਲਸ ਬਹੁਤ ਲੋੜ ਪੈਂਦੀਆਂ, ਹਨਾ। ਜਿਵੇਂ ਮੈਂ ਹੁਣ ਡੇਅਰੀ ਫਾਰਮਰਸ ਨਾਲ ਕੰਮ ਕਰਦੀ ਆ, ਸਾਡਾ ਮੋਸਟਲੀ ਡਾਟਾ ਪਬਲਿਕ ਹੁੰਦਾ। ਓਕੇ, ਸਾਡੀ ਵੈਬਸਾਈਟ ਤੇ ਜਾਓਗੇ, ਕਿਹਨੂੰ ਗ੍ਰਾਂਟ ਮਿਲੀ ਆ, ਕਿੰਨੀ ਗ੍ਰਾਂਟ ਮਿਲੀ ਆ, ਕਿਹੜੀ ਕਾਉਂਟੀ 'ਚ ਗ੍ਰਾਂਟ ਮਿਲੀ ਆ, ਸਾਰਾ ਕੁਝ ਪਬਲਿਕ ਪਿਆ। ਕਈ ਚੀਜ਼ਾਂ ਬਹੁਤ ਸੈਂਸਿਟਿਵ ਹੁੰਦੀਆਂ, ਜਿਵੇਂ ਕਿ ਅਸੀਂ ਹਾਰਡ ਸਾਈਜ਼ ਨਹੀਂ ਸ਼ੇਅਰ ਕਰਦੇ, ਕਿਹੜੇ ਫਾਰਮਰ ਨੇ ਕਿੰਨੀਆਂ ਮੱਝਾਂ ਰੱਖੀਆਂ ਜਾਂ ਗਾਵਾਂ, ਉਹ ਬਹੁਤ ਪੋਲੀਟੀਕਲ ਹੋ ਜਾਂਦਾ ਸਾਡੇ ਲਈ। ਅੱਛਾ, ਹਾਂਜੀ, ਕੰਟਰੋਵਰਸ਼ੀਅਲ ਹੋ ਜਾਂਦਾ। ਕਈ ਚੀਜ਼ਾਂ ਅਸੀਂ ਸ਼ੇਅਰ ਨਹੀਂ ਕਰਦੇ, ਬਟ ਮੇਜਰ ਚੰਕ ਆਫ ਸਾਡਾ ਡਾਟਾ, ਸਾਡੀਆਂ ਰਿਪੋਰਟਸ ਪਈਆਂ ਆਨਲਾਈਨ, ਐਵਰੀਥਿੰਗ ਇਜ਼ ਪਬਲਿਕ। ਤੇ ਇੱਕ ਹੋਰ ਚੀਜ਼ ਮੈਂ ਦੱਸਣਾ ਚਾਹੁੰਦੀ ਆ ਵੀ ਤੁਸੀਂ PRA ਵੀ ਕਰ ਸਕਦੇ ਹੋ ਸਟੇਟ ਨੂੰ। ਜੇ ਫॉर ਐਗਜ਼ਾਮਪਲ ਉਹ ਪਬਲਿਕ ਰਿਕੁਐਸਟ ਐਕਟ ਹੁੰਦਾ। ਅੱਛਾ, ਜੇ ਫॉर ਐਗਜ਼ਾਮਪਲ ਤੁਸੀਂ ਕੋਈ ਪਾਰਟਿਕੂਲਰ ਡਾਟਾ 'ਚ ਇੰਟਰਸਟਡ ਆ ਕਿ ਵੀ ਆਲਮੰਡ ਦਾ ਪਿਛਲੇ 10 ਸਾਲਾਂ ਤੋਂ ਡਾਟਾ ਕਿਵੇਂ ਆ, ਰਾਈਟ, ਸਟੇਟ ਦੀ ਕਿੰਨੀ ਪ੍ਰੋਡਕਸ਼ਨ ਹੋਈ ਆ, ਕਿੱਥੇ ਗਿਆ, ਕੀ ਬਣਿਆ ਡਾਟੇ ਦਾ, ਤੁਸੀਂ ਰਿਕੁਐਸਟ ਕਰ ਸਕਦੇ ਹੋ CDFA ਨੂੰ। ਤੇ ਦੇ ਕੈਨ, ਕਿਹੜੇ ਮਹਿਕਮੇ ਨੂੰ ਜਾਣਾ ਪੈਣਾ ਹੈ? ਇਹ ਸੁਣਨਾ, ਉਹ ਕਿਹੜੇ ਡਿਵੀਜ਼ਨ 'ਚ ਜਾਵਾਂਗੇ ਆਪਾਂ ਇਹਦੇ ਵਿੱਚ? ਪਬਲਿਕ PRA ਡਿਵੀਜ਼ਨ, ਪਬਲਿਕ ਰਿਕੁਐਸਟ ਐਕਟ ਦੇ ਵਿੱਚ ਹੀ ਆਉਂਦੀ ਆ, ਤੇ ਉਹਨਾਂ ਦੀ ਈਮੇਲ ਐਡਰੈਸ ਪਿਆ ਵੈਬਸਾਈਟ ਤੇ, ਠੀਕ ਆ, ਤੁਸੀਂ ਉਹਨੂੰ ਈਮੇਲ ਕਰੋ ਤੇ ਦੇ ਵਿਲ ਐਡਰੈਸ, ਮਤਲਬ ਥੋੜਾ ਲੀਗਲੀ ਹੋ ਜਾਂਦਾ ਇਹ, ਬਟ ਸਾਨੂੰ ਬਹੁਤ ਰਿਕੁਐਸਟ ਆਉਂਦੀਆਂ ਇਦਾਂ ਦੀਆਂ ਡੇਅਰੀ ਫਾਰਮਰਸ ਤੋਂ ਵੀ, ਜਿਹੜੀਆਂ ਸਾਨੂੰ ਲੱਗਦਾ ਕਿ ਅਸੀਂ ਪੂਰੀਆਂ ਕਰ ਸਕਦੇ ਹਾਂ, ਤੇ ਅਸੀਂ ਕਰਦੇ, ਜਿੰਨਾ ਅਸੀਂ ਡਾਟਾ ਸ਼ੇਅਰ ਕਰ ਸਕਦੇ ਜੇ ਪਬਲਿਕਲੀ ਹੈ ਨਹੀਂ, ਪਰ ਯੂਜੂਅਲੀ ਡਾਟਾ ਇਜ਼ देयर ਔਨ ਦ ਵੈਬਸਾਈਟ, ਠੀਕ ਆ। ਪਰ ਇਹ ਆ ਜਾਂਦਾ ਸਾਰਾ, ਰਾਈਟ। ਤੇ ਫਿਰ ਸਾਡੀ ਇੱਕ ਡਿਵੀਜ਼ਨ ਹੈਗੀ ਆ, ਡਿਵੀਜ਼ਨ ਆਫ ਮੈਜ਼ਰਮੈਂਟ ਸਟੈਂਡਰਡ। ਉਹਦੇ 'ਚ ਅਸੀਂ ਇਨਫੋਰਸ ਕਰਦੇ ਹਾਂ, ਜਿਵੇਂ ਆਪਾਂ ਕੁਛ ਵੀ ਐਕਸਪੋਰਟ ਹੁੰਦਾ, ਕਿੰਨਾ ਉਹਦੀ ਮਾਰਕੀਟਿੰਗ 'ਚ ਵੇ ਕਿੰਨਾ ਕਰਦੀਆਂ ਚੀਜ਼ਾਂ, ਮੈਜ਼ਰ ਕਿੰਨਾ ਕਰਦੇ, ਰਾਈਟ, ਕਿ ਚੀਜ਼ਾਂ ਕਿੱਦਾਂ ਮੈਜ਼ਰ ਹੋਣਾ, ਹਾਂਜੀ, ਕਿੱਦਾਂ ਹੁੰਦੀਆਂ, ਸਹੀ ਹੋ ਰਹੀਆਂ, ਐਕੂਰੇਟ, ਉਹਦੀ ਇੱਕ ਪ੍ਰੋਪਰ ਡਿਵੀਜ਼ਨ ਆ। ਲਾਈਕ ਕਿੰਨੇ ਸੈਂਪਲ ਲੈਣੇ ਆ, ਉਹ ਤੋਂ ਅੰਦਾਜ਼ਾ ਲਾਉਣਾ, ਹਾਂਜੀ, ਵੇ ਕਿੰਨਾ, ਕਿਵੇਂ। ਮੋਸਟਲੀ ਜਿਹੜੇ ਪੈਟਰੋਲੀਅਮ ਪ੍ਰੋਡਕਟ ਲਈ ਇਹ ਡਿਵੀਜ਼ਨ ਜ਼ਿਆਦਾ ਉਧਰ ਫੋਕਸਡ ਆ, ਪਰ ਇਹ ਪੂਰਾ ਉਹਨੂੰ ਮੈਜ਼ਰ ਕਰਦੇ ਆ, ਡਿਵੀਜ਼ਨ ਆਫ ਮੈਜ਼ਰਮੈਂਟ ਸਟੈਂਡਰਡ। ਪੈਟਰੋਲੀਅਮ ਪ੍ਰੋਡਕਟ ਦਾ ਆਪਣੇ ਐਗ ਦੇ ਨਾਲ ਕਿੱਦਾਂ? ਜ਼ਿਆਦਾ ਨਹੀਂ ਭਾਈ, ਜ਼ਿਆਦਾ ਨਹੀਂ, ਪਰ ਇਹ ਆਉਂਦਾ CDFA ਦੇ ਆਉਂਦਾ, ਹਾਂਜੀ। ਅੱਛਾ, CDFA 'ਚ ਆਉਂਦਾ, ਪਰ ਅਸੀਂ ਬਾਹਲਾ ਡੀਲ ਨਹੀਂ ਕਰਦੇ ਇਹਨਾਂ ਨਾਲ, ਪਰ ਜਿਹੜੀ ਆਹ ਵਾਲੀ ਡਿਵੀਜ਼ਨ ਆ ਉਹ ਡੀਲ ਕਰਦੀ ਆ, ਠੀਕ ਹੈ। ਫਿਰ ਇੱਕ ਮੈਂ ਥੋੜਾ ਹੋਰ ਦੱਸਣਾ ਚਾਹੁੰਦੀ ਕਿ ਆਫਿਸ ਆਫ ਫਾਰਮ ਇਕੁਇਟੀ, ਇਹ ਇਕੁਇਟੀ ਦਾ ਮਤਲਬ ਜਿਵੇਂ ਆਪਾਂ ਪਤਾ ਕਿ ਇਕੁਅਲ ਸਾਰੇ, ਹਨਾ। ਇਹ ਐਕਟ ਸਾਡਾ 2018 'ਚ ਕ੍ਰੀਏਟ ਹੋਇਆ ਸੀਗਾ, ਠੀਕ ਹੈ, ਜਿਹਦੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅਸੀਂ ਕੋਸ਼ਿਸ਼ ਕਰਦਾ CDFA ਕਿ ਸਾਰੇ ਫਾਰਮਰ ਅੰਡਰ, ਜਿਵੇਂ ਡਿਸਐਡਵਾਂਟੇਜ ਕਮਿਊਨਿਟੀ ਹੋ ਗਈ, ਅਨਸਰਵਡ, ਅੰਡਰ ਪ੍ਰਿਵਿਲੇਜ ਫਾਰਮਰ ਹੋ ਗਏ, ਉਹਨਾਂ ਸਾਰਿਆਂ ਨੂੰ ਅਸੀਂ ਹੈਲਪ ਕਰ ਸਕੀਏ, ਇਕੁਅਲ ਲੈਵਲ ਤੇ ਲਿਆ ਸਕੀਏ, ਆਊਟਰੀਚ ਕਰਕੇ, ਜਾਂ ਉਹਨਾਂ ਨੂੰ ਬੇਸਿਕਲੀ ਗ੍ਰਾਂਟਸ ਦੇ ਕੇ, ਆਊਟਰੀਚ ਕਰਕੇ, ਕਿਉਂਕਿ ਉਹਨਾਂ ਨੂੰ ਕਈ ਵਾਰ ਪਤਾ ਹੀ ਨਹੀਂ ਹੁੰਦਾ ਕਿ ਕੀ ਹੋ ਰਿਹਾ, CDFA ਹੈ ਕੀ ਆ, ਕਰਦਾ ਕੀ ਸਾਡੇ ਲਈ, ਠੀਕ ਹੈ। ਤੇ ਇਹ ਐਕਟ ਅਸੀਂ ਸਾਰੇ ਪ੍ਰੋਗਰਾਮ ਦੇ ਕ੍ਰਾਸ ਦਾ ਸਾਡੇ CDFA 'ਚ। ਤੇ ਫਿਰ ਜਿਵੇਂ ਆਫਿਸ ਆਫ ਗ੍ਰਾਂਟ ਐਡਮਿਨਿਸਟ੍ਰੇਸ਼ਨ ਆ, ਜਿੱਥੇ ਜਿਹੜੇ ਆਪਣੇ ਪੰਜਾਬੀ ਫਾਰਮਰਸ, ਆਮ ਸ਼ੋਰ ਉਹਨਾਂ ਨੂੰ ਹੈਲਦੀ ਸੋਇਲ ਦੀਆਂ ਗ੍ਰਾਂਟਾਂ ਜਾਂ ਸਵੀਪ ਦੀਆਂ ਗ੍ਰਾਂਟਾਂ ਲੈਂਦੇ, ਇਹ ਸਭ ਤੋਂ ਜ਼ਿਆਦਾ ਪਤਾ ਆ। ਇਹ ਪਤਾ, ਹੈਲਦੀ ਸੋਇਲ ਆਪਾਂ ਮਲਚ ਹੋ ਗਈ, ਕਵਰ ਕ੍ਰੌਪ ਹੋ ਗਈਆਂ, ਹਨਾ, ਕੰਪੋਸਟ ਹੋ ਗਈਆਂ, ਤੇ ਆਪਣੇ ਹੈਜਰੋਜ਼ ਹੋ ਗਏ, ਔਰਚਰਡ ਰੀਸਾਈਕਲਿੰਗ ਆ ਗਈ, ਮੈਨੂੰ ਲੱਗਦਾ, ਹਨਾ। ਇਹ ਮੇਨ ਅਪਲਾਈ ਕਰਦੇ ਆਪਾਂ। ਤੇ ਸਵੀਪ ਜਿਹੜੀਆਂ ਗ੍ਰਾਂਟਾਂ ਹੁੰਦੀਆਂ, ਉਹ 'ਚ ਆਪਾਂ ਪੰਪ ਲਈ ਫੰਡਿੰਗ ਦਿੰਦੇ, ਇਰੀਗੇਸ਼ਨ ਵਾਸਤੇ, ਹਨਾ, ਜਿਹੜੇ ਪੰਪ ਨਵੇਂ ਆ, ਪੰਪਾਂ ਨੂੰ ਰਿਪੇਅਰ ਕਰਨਾ, ਹਨਾ, ਉਹਦੀ ਫੰਡਿੰਗ। ਇਹ 2 ਗ੍ਰਾਂਟਾਂ ਆਈ ਥਿੰਕ ਪੰਜਾਬੀ ਕਮਿਊਨਿਟੀ 'ਚ ਕਾਫੀ ਪਪੂਲਰ ਹੈਗੀਆਂ, ਹਾਂਜੀ। ਇਹਨਾਂ ਬਾਰੇ ਜ਼ਿਆਦਾ, ਇਹ ਜਿਹੜਾ ਸਾਡਾ ਆਫਿਸ ਹੈ ਮੈਨੇਜ ਕਰਦਾ ਸਾਰੀਆਂ ਗ੍ਰਾਂਟਾਂ, ਵੀ ਕਿਹਨੂੰ ਗ੍ਰਾਂਟ ਦੇਣੀ ਆ, ਕਿਵੇਂ ਦੇਣੀ ਆ, ਸਾਰੀ ਮੈਨੇਜਮੈਂਟ ਸਾਡਾ ਆਫਿਸ ਆਫ। ਇਹਨਾਂ ਦੇ ਫਿਰ ਟਾਈਮਿੰਗ ਵਗੈਰਾ ਦਾ ਕਦੋਂ ਪਤਾ ਲੱਗਦਾ ਹੁੰਦਾ ਹੈ? ਇਸ ਵਾਰੀ ਕਿੱਦਾਂ ਇਹਨਾਂ ਦੀ ਟਾਈਮਿੰਗ? ਹਾਂਜੀ, ਸਾਡੀ ਵੈਬਸਾਈਟ, ਅਸੀਂ ਜਿਵੇਂ ਮੈਂ ਸੱਚੀ ਕਹਿ ਸਕਦੀ ਕਿ ਜਿਵੇਂ ਮੈਂ ਆਪਣੇ ਪ੍ਰੋਗਰਾਮ ਲਈ, ਹਨਾ, ਸੁਪਰਵਾਈਜ਼ ਕਰਦੀ ਆ, ਟਾਈਮ ਟੂ ਟਾਈਮ ਐਵਰੀ ਸਿੰਗਲ ਡਿਟੇਲ ਤੁਹਾਡੀ ਵੈਬਸਾਈਟ ਤੇ ਆ ਜਾਊਗੀ, ਤੇ ਮੈਂ ਤੁਹਾਨੂੰ ਆਪਣੀ ਇਨਫੋਰਮੇਸ਼ਨ ਵੀ ਦਿੱਤੀ ਜੇ, ਤੁਸੀਂ ਉਹ ਵੀ ਸ਼ੇਅਰ ਕਰ ਸਕਦੇ ਹੋ। ਤੇ ਹੈਲਦੀ ਸੋਇਲ ਲਈ ਸਾਨੂੰ ਇਸ ਵਾਰ ਮੈਂ ਥੋੜਾ ਸ਼ੇਅਰ ਕਰ ਦਿੰਦੀ, 1 ਮਿੰਟ, ਹਨਾ, ਉਹਦੇ ਲਈ। ਸੋ ਮਲਟੀਪਲ ਦੱਸਦੇ ਜਾਈਏ ਵੀ ਜਿਹੜੇ CDFA ਦੇ ਅੰਡਰ ਜਿਹੜੀਆਂ ਗ੍ਰਾਂਟਸ ਚੱਲਦੀਆਂ, ਇਹ ਕਨਫਿਊਜ਼ ਨਹੀਂ ਹੋਣਾ, NRCS ਦੀਆਂ ਜਿਹੜੀਆਂ ਗ੍ਰਾਂਟਸ ਆ ਉਹ USDA ਦੇ ਅੰਡਰ ਆਉਂਦੀਆਂ, ਤੇ ਜਿਹੜੀਆਂ CDFA ਦੀਆਂ ਗ੍ਰਾਂਟਸ ਆ, ਇਹ ਜਿਹੜੀਆਂ
ਸਟੇਟ ਦੇ ਵੱਲੋਂ ਹੁੰਦੀਆਂ ਆ ਉਹ ਇਹ ਵੱਖਰੀਆਂ ਨੇ। ਸੋ ਦੋਨਾਂ ਦੀਆਂ ਵੱਖੋ ਵੱਖਰੀਆਂ ਤੇ ਮਿਲਾਦਾ ਅਪਲਾਈ ਤੁਸੀਂ ਦੋਨੋਂ ਜਗ੍ਹਾ ਹੀ ਕਰ ਸਕਦੇ ਹੁੰਦੇ ਆ। ਹਾਂਜੀ, ਦੋਨੋਂ ਜਗ੍ਹਾ ਕਰ ਸਕਦੇ ਆ, ਅੱਡ ਪਰ ਐਪਲੀਕੇਸ਼ਨ ਅੱਡ ਹੋਊਗੀ। ਐਪਲੀਕੇਸ਼ਨ ਅੱਡ ਹੋਣਗੀਆਂ। ਹਾਂਜੀ, ਪਰ ਜਿਵੇਂ ਸਾਡੀ ਹੁਣ ਹੈਲਦੀ ਸੋਇਲ ਦੀ ਗ੍ਰਾਂਟ ਅਪਰੂਵ ਹੋ ਗਈ ਹੈ $65 ਮਿਲੀਅਨ ਦੀ। ਅੱਛਾ, ਹਾਂਜੀ, ਅਪਰੂਵ ਹੋ ਚੁੱਕੀ ਹੈ। ਹਾਂਜੀ, ਥਰੂ ਪ੍ਰੋਪੋਜੀਸ਼ਨ 4 ਦ ਪਾਰਕਸ এনवायरमेंट એનર્ਜੀ ਐਂਡ ਵਾਟਰ ਬੌਂਡ ਮੈਜਰ ਦੇ ਥਰੂ। ਠੀਕ ਹੈ। ਤੇ ਗ੍ਰਾਂਟ ਮੋਸਟ ਲਾਈਕਲੀ ਹਜੇ ਕੰਮ ਚੱਲ ਰਿਹਾ ਵੀ ਕਿਵੇਂ ਐਗਜ਼ੀਕਿਊਟ ਕਰਨੀ ਆ, ਹਨਾ। ਸੋ $65 ਮਿਲੀਅਨ ਇਸ ਗ੍ਰਾਂਟ ਆ ਚੁੱਕੇ ਆ, ਪ੍ਰੋਗਰਾਮ ਨੂੰ ਮਿਲ ਚੁੱਕੇ ਆ ਰਾਈਟ ਨਾਓ। ਤੇ ਮੋਸਟ ਲਾਈਕਲੀ ਨੈਕਸਟ ਈਅਰ ਤੱਕ ਸਾਨੂੰ ਕਲੀਅਰ ਇਨਫੋਰਮੇਸ਼ਨ ਮਿਲੂਗੀ। ਆਈ ਵੁੱਡ ਸੇ ਕਿ ਮਾਰਚ ਅਪ੍ਰੈਲ ਤੱਕ ਜਾਂ ਅਰਲੀ ਨੈਕਸਟ ਈਅਰ ਜਾਂ ਸਮਰ ਦੇ ਨੇੜੇ ਤੇੜੇ, ਸਪ੍ਰਿੰਗ ਦੇ ਵਿੱਚ ਹੈ, ਸਪ੍ਰਿੰਗ ਸਮਰ ਕਹਿ ਸਕਦੇ ਹਾਂ। ਹਾਂਜੀ, ਤੇ ਜਿਹੜਾ ਸਾਡਾ ਸਵੀਪ ਪ੍ਰੋਗਰਾਮ ਆ ਜਿਹਦੇ ਚ ਆਪਾਂ ਪੰਪ ਜਾਂ ਇਰੀਗੇਸ਼ਨ ਦੀ ਗੱਲ ਕਰਦੇ ਹਾਂ, ਡ੍ਰਿਪ ਇਰੀਗੇਸ਼ਨ ਹੋ ਗਈ ਹੈ ਨਾ, ਪੰਪਸ ਦੀ, ਉਹਨੂੰ ਮਿਲੀ ਹੈ ਸਾਡੀ $40 ਮਿਲੀਅਨ ਦੀ ਗ੍ਰਾਂਟ। ਅੱਛਾ, ਸੇਮ ਪ੍ਰॉप 4 ਤੋਂ। ਠੀਕ ਹੈ। ਤੇ ਉਹ ਵੀ ਸਾਡੀ ਨੈਕਸਟ ਈਅਰ ਇਸ ਟਾਈਮ ਦੇ ਅਰਾਊਂਡ ਸਪ੍ਰਿੰਗ ਜਾਂ ਲੇਟ ਸਪ੍ਰਿੰਗ ਸਮਰ ਦੇ ਵਿੱਚ ਤੁਹਾਨੂੰ ਜ਼ਿਆਦਾ ਇਨਫੋਰਮੇਸ਼ਨ। ਕਾਰਬ ਵਾਲੀਆਂ ਵੀ ਹੁੰਦੀਆਂ, 에ਅਰ ਰਿਸੋਰਸ ਬੋਰਡ ਵਾਲੀਆਂ, ਉਹ ਵੀ ਤੁਹਾਡੇ ਅੰਡਰ ਆਉਂਦੀਆਂ? ਨਹੀਂ, ਜਿਹੜੀ ਕਾਰਬ ਦੀ ਏਜੰਸੀ ਉਹ ਡਿਫਰੈਂਟ ਏਜੰਸੀ ਤੁਹਾਡੇ ਨਾਲ ਅਸੀਂ ਉਹਨਾਂ ਨਾਲ ਕੰਮ ਕਰਦੇ ਹਾਂ। ਜਿਵੇਂ ਕਿਉਂਕਿ ਸਾਡਾ ਗੋਲ ਹੈ ਟਰੈਕਟਰਾਂ ਵਾਲਾ ਹੁੰਦਾ ਨਾ ਇਹਨਾਂ ਦਾ ਨਾਮ। ਹਾਂਜੀ, ਅਸੀਂ ਜਿਵੇਂ ਸਾਡੇ ਪ੍ਰੋਗਰਾਮ ਜਿਹੜੇ ਮੇਰੇ ਮੇਨ ਆਫਿਸ ਹੈਗਾ ORS ਐਗਜ਼ੈਕਟਿਵ ਆਫਿਸ ਦੇ ਅੰਡਰ ਪ੍ਰੋਗਰਾਮ ਆ, ਹੈਲਦੀ ਸੋਇਲ, ਸਵੀਪ, ਡੇਰੀ ਪ੍ਰੋਗਰਾਮ ਆ, ਹਨਾ। ਉਹ ਸਾਰਿਆਂ ਦੇ ਅਸੀਂ ਕਾਰਬ ਨਾਲ ਕੰਮ ਕਰਦੇ ਹਾਂ ਕਿਉਂਕਿ ਸਾਡਾ ਕਲਾਈਮੇਟ ਗੋਲ ਹੈਗਾ ਕਿ ਅਸੀਂ GHG ਨੂੰ emission reduction control ਕਰਨੀ ਆ, ਗ੍ਰੀਨ ਹਾਊਸ ਗੈਸ ਘਟਾਉਣੀਆਂ। ਹਾਂਜੀ, ਗ੍ਰੀਨ ਹਾਊਸ ਗੈਸ ਘਟਾਉਣੀਆਂ 30% ਬਾਈ 2040। ਕਿੰਨੀ ਘਟੀ ਆ? ਹਾਂਜੀ, ਮਤਲਬ ਅਸੀਂ ਪਹੁੰਚ ਰਹੇ ਹਾਂ ਹਜੇ ਉੱਥੇ ਪਹੁੰਚ ਰਹੇ ਹਾਂ। ਹਾਂਜੀ ਸੌਰੀ 2030 ਨਾ 2040 2030। ਹਾਂਜੀ, ਤੇ ਮਤਲਬ 5 ਸਾਲ ਹੀ ਰਹਿ ਗਏ। 5 ਸਾਲ ਰਹਿ ਗਏ। ਹਾਂਜੀ, ਵੀ ਆਰ ਗੈਟਿੰਗ ਦੇਅਰ ਬਟ ਇਟਸ ਚੈਲੰਜਿੰਗ, ਹਨਾ। ਤੇ ਫਿਰ ਸਾਡੇ ਅਸੀਂ ਉਹਨਾਂ ਨਾਲ ਕੋਲੈਬੋਰੇਟ ਕਰਦੇ ਹਾਂ ਕੈਲੀਫੋਰਨੀਆ 에ਅਰ ਰਿਸੋਰਸ ਬੋਰਡ ਦੇ ਨਾਲ। ਓਕੇ, ਹਾਂਜੀ। ਪਰ ਅਸੀਂ ਸੋ ਹੁਣ ਥੋੜਾ ਜਿਹਾ ਤੁਸੀਂ, ਕਿਉਂਕਿ ਟਾਈਮ ਆਪਣੇ ਕੋਲ 5 ਮਿੰਟ ਹੀ ਬਚੇ ਆ, ਤੇ ਮੈਂ ਇੱਕ ਵਾਰੀ ਪਹਿਲਾਂ ਤੁਹਾਡਾ ਨੰਬਰ ਸ਼ੇਅਰ ਕਰ ਦਵਾਂ ਵੀ ਜੇ ਕਿਸੇ ਨੇ CDFA ਦੇ ਨਾਲ ਕੋਈ ਜਿਹੜੀ ਗੱਲਬਾਤ ਕਰਨੀ ਆ, ਆਫਿਸ ਆਫ ਐਗਰੀਕਲਚਰ ਰਿਸੋਰਸ ਐਂਡ ਸਸਟੇਨੇਬਿਲਿਟੀ ORS ਦਾ ਜਿਹੜਾ ਤੁਸੀਂ ਦੱਸਿਆ ਉਹਦੇ ਅੰਡਰ ਆ। ਸੋ ਜੇ ਤੁਸੀਂ ਡਾਕਟਰ ਹਰਸਿਮਰਨ ਗਿੱਲ ਦੇ ਨਾਲ ਗੱਲ ਕਰਨੀ ਆ ਤਾਂ 9166583032 916 658 3032 ਦੇ ਉੱਤੇ ਜਿਹੜੀ ਉਹ ਤੁਸੀਂ ਗੱਲ ਕਰ ਸਕਦੇ ਆ, ਜਾਂ harsimran.gill@cdfa.ca.gov ਇਹ ਜਿਹੜੀ ਇਹਨਾਂ ਦੀ ਵੈਬਸਾਈਟ ਆ। ਤੇ ਲੱਕੀਲੀ ਇਹ ਹੁਣ ਫ੍ਰੈਸਨੋ ਕਾਉਂਟੀ ਰੀਜਨਲ ਲਈ ਇੱਥੇ ਹੁਣ ਬੇਸਡ ਨੇ। ਸੋ ਜੇ ਤੁਸੀਂ ਇਹਨਾਂ ਦੇ ਆਫਿਸ ਦੇ ਨਾਲ ਕੰਟੈਕਟ ਕਰਨਾ ਹੈ ਜਾਂ ਗੱਲਬਾਤ ਕਰਨੀ ਹੈ, ਮੀਟਿੰਗ ਕਰਨੀ ਹੈ, ਕੋਈ ਸਲਾਹ ਮਸ਼ਵਰਾ ਕਰਨਾ, ਤਾਂ ਤੁਸੀਂ ਇਹਨਾਂ ਦੀ ਈਮੇਲ ਜਾਂ ਇਹਨਾਂ ਦੇ ਆਫਿਸ ਦੇ ਫੋਨ ਨੰਬਰ ਤੇ ਕੰਟੈਕਟ ਕਰ ਸਕਦੇ ਆ, harsimran.gill@cdfa.ca.gov ਦੇ ਉੱਤੇ। ਹਾਂਜੀ, ਹੁਣ ਤੁਸੀਂ ਥੋੜੇ ਜਿਹਾ ਆਪਣੇ ORS ਦੇ ਮਹਿਕਮੇ ਬਾਰੇ ਦੱਸ ਦਿਓ, ਤੁਸੀਂ ਕਾਹਦੇ ਤੇ ਜਿਹੜਾ ਕੰਮ ਕਰਦੇ? ਬਿਕੋਜ਼ ਆਈ ਨੋ ਇਨਫੋਰਮੇਸ਼ਨ ਬਹੁਤ ਜ਼ਿਆਦਾ ਹੈ ਆਪਣੇ ਕੋਲ। ਵਿਲ ਕੰਟੀਨਿਊ ਦਿਸ ਥਿੰਗ ਵੀ ਆਪਾਂ ਕੰਟੀਨਿਊ ਕਰਾਂਗੇ ਹੋਰ ਤਾਂ ਜੋ ਇਨਫੋਰਮੇਸ਼ਨ ਲੈ ਸਕੀਏ। ਹਾਂਜੀ, ਜਿਹੜਾ ਮੈਂ ਐਗਜ਼ੈਕਟਿਵ ਆਫਿਸ ਕੰਮ ਕਰਦੀ, ਇੱਕ ਡਿਵੀਜ਼ਨ ਹੈ CDFA ਦੀ, ਹਨਾ। ਆਪਾਂ ਪਹਿਲਾਂ ਕਾਫੀ ਡਿਵੀਜ਼ਨ ਦੀਆਂ ਗੱਲਾਂ ਕੀਤੀਆਂ, ਤੇ ਉਹਦੇ ਵਿੱਚ ORS ਪ੍ਰੋਗਰਾਮ ਦੇ ORS ਦਾ ਜਿਹੜਾ ਡਿਵੀਜ਼ਨ ਆ ਉਹਦੇ ਵਿੱਚ ਸਾਡੇ 7 ਡਿਫਰੈਂਟ ਇਨਸੈਂਟਿਵ ਪ੍ਰੋਗਰਾਮ ਆ। ਅਸੀਂ ਗ੍ਰਾਂਟਸ ਦਿੰਦੇ ਫਾਰਮਰਸ ਨੂੰ ਬੇਸਿਕਲੀ। ਅੱਛਾ, ਇਹਦੇ ਅੰਡਰ? ਹਾਂ, ਅਸੀਂ ਪੈਸੇ ਵੰਡ ਰਹੇ ਹਾਂ, ਹਨਾ। ਲੈ ਲਓ ਤੁਸੀਂ ਬਸ। ਤੇ ਸਾਡੇ 3 ਮੇਨ ਡੇਅਰੀ ਦੇ ਪ੍ਰੋਗਰਾਮ ਆ। ਤੁਹਾਡਾ ਮੇਨ ਕੰਮ ਮੈਨੂੰ ਲੱਗਦਾ ਡੇਅਰੀ ਦੇ ਨਾਲ? ਮੈਂ ਡੇਅਰੀ ਫਾਰਮਰਸ ਨਾਲ ਕੰਮ ਕਰਦੀ ਹਾਂ। ਮੇਰਾ ਹੈਗਾ ਡੇਅਰੀ ਡਾਈਜੈਸਟਰ ਰਿਸਰਚ ਐਂਡ ਡਿਵੈਲਪਮੈਂਟ ਪ੍ਰੋਗਰਾਮ, ਇਹਨੂੰ ਕਹਿੰਦੇ DDRDP। ਠੀਕ ਆ, ਇਦਾਂ ਠੀਕ ਆ। ਹਾਂਜੀ, DDRDP ਬਹੁਤ ਸਾਰੀ ਐਬਰੀਵੇਸ਼ਨ ਹੈ ਨਾ CDFA ਚ, ਬਹੁਤ ਜ਼ਿਆਦਾ। ਤੇ ਮੈਂ ਜੇ ਮੋਟੇ ਸ਼ਬਦਾਂ ਤੁਹਾਨੂੰ ਦੱਸਾਂ ਕਿ ਜਿਵੇਂ ਆਪਾਂ ਇੰਡੀਆ ਚ ਗੋਬਰ ਗੈਸ ਪਲਾਂਟ ਹੁੰਦੇ ਸੀਗੇ, ਛੋਟੇ ਜਿਹੇ, ਮੈਨੂੰ ਯਾਦ ਆ ਕਿ ਮੇਰੇ ਨਾਨਕੇ ਹਰੇਕ ਮਾਮੇ ਦੇ ਘਰੇ ਇੱਕ ਛੋਟਾ ਜਿਹਾ ਪਿੱਛੇ ਗੋਬਰ ਗੈਸ ਪਲਾਂਟ ਲੱਗਿਆ ਹੁੰਦਾ ਸੀ। ਘਰ ਦੇ ਨਹੀਂ ਹੁੰਦਾ ਸੀ, ਛੋਟਾ ਜਿਹਾ ਹੁੰਦਾ ਸੀ ਨਾ। ਹਾਂਜੀ, ਛੋਟਾ ਜਿਹਾ। ਜਿੰਨੀਆਂ ਕੁ ਗਾਵਾਂ ਉਹਦੇ ਛੋਟਾ ਕੀ ਹੋਗਾ ਸਾਈਜ਼ ਦਾ ਕੀ ਹੋਣਾ। ਤੇ ਪਰ ਇੱਥੇ ਵੱਡੇ ਲੈਵਲ ਤੇ ਹੁੰਦਾ ਕਮਰਸ਼ੀਅਲ। ਤੇ ਮੇਰਾ ਪ੍ਰੋਗਰਾਮ ਲੈ ਕੇ ਮੈਂ ਸੁਪਰਵਾਈਜ਼ ਕਰਦੀ ਹਾਂ ਪ੍ਰੋਗਰਾਮ DDRDP। ਤਾਂ ਅਸੀਂ ਫੰਡ ਕਰਦੇ ਹਾਂ ਡੇਅਰੀ ਫਾਰਮਰਸ ਨੂੰ ਕਿ ਆਪਣੇ ਬਾਹਰ ਗੋਬਰ ਗੈਸ ਪਲਾਂਟ ਲਾ ਲੈਣ। ਅੱਛਾ, ਹਾਂਜੀ। ਤੇ ਸਾਡੀ ਗ੍ਰਾਂਟ ਇਸ ਪ੍ਰੋਗਰਾਮ ਦੀ ਹੈਗੀ ਹੈ $1.6 ਮਿਲੀਅਨ ਮਿਨੀਮਮ। ਇਹ ਸਾਡੀ ਵੱਜੀ ਰਕਮ ਆ, ਮਤਲਬ ਘੱਟੋ ਘੱਟ ਇੰਨੀ ਮਿਲਣੀ ਹੈ, ਇੰਨੀ ਮਿਲਣੀ ਹੈ। ਹਾਂਜੀ, ਪਰ ਇਹ ਮਹਿੰਗੇ, ਥੋੜਾ ਵੱਡੇ ਲੈਵਲ ਤੇ ਲੱਗਦਾ, ਥੋੜਾ ਮਹਿੰਗਾ ਪ੍ਰੋਜੈਕਟ ਹੋ ਜਾਂਦਾ। 1.6 ਮਿਲੀਅਨ ਬਹੁਤ ਹੁੰਦਾ, ਬਹੁਤ। ਹਾਂਜੀ, ਪੱਲਿਓਂ ਵੀ ਨਾਲ ਪਾਉਣੇ ਪੈਂਦੇ ਆ। ਹਾਂਜੀ, ਇਹਦੀ ਰਿਕੁਆਇਰਮੈਂਟ ਹੈ ਪ੍ਰੋਗਰਾਮ ਦੀ ਕਿ 50% ਤੁਹਾਨੂੰ ਪੱਲਿਓਂ ਪਾਉਣੇ ਪੈਣੇ ਆ। ਜੇ 1.6 ਮੈਂ ਪਾਇਆ ਤੇ ਮੈਨੂੰ ਸਟੇਟ ਨੇ ਦਿੱਤੇ ਤਾਂ 1.6 ਮਿਲੀਅਨ ਮੈਂ ਆਪਣੇ ਵੱਲੋਂ ਵੀ ਪਾਉਂਗੀ। ਓਕੇ, ਤੇ ਟੋਟਲ ਪ੍ਰੋਜੈਕਟ ਦੀ ਕਾਸਟ ਹੋ ਗਈ ਹੈ $3.2 ਮਿਲੀਅਨ। ਸੋ ਕਾਫੀ ਵੱਡਾ ਪ੍ਰੋਜੈਕਟ ਆ ਸਾਡੇ। ਇਹਦੇ ਲਈ ਕਿੰਨੀਆਂ ਕੁ ਗਾਵਾਂ ਘੱਟੋ ਘੱਟ ਚਾਹੀਦੀਆਂ ਹੋਣਗੀਆਂ? ਹੁਣ ਆਈ ਨੋ ਆਪਣੇ ਬਹੁਤ ਸਾਰੇ ਲੋਕ ਜਿਹੜੇ ਖੇਤੀਬਾੜੀ ਚ ਆ,
ਹੁਣ ਜਿੰਨਾ ਰੌਲਾ ਪਾਣੀ ਪੂਣੀ ਨੂੰ ਲੈ ਕੇ ਸਾਰਾ ਕੁਝ ਜਿਹੜਾ ਬਹੁਤ ਕੁਝ ਚੱਲ ਰਿਹਾ, ਕਈਆਂ ਨੂੰ ਲੈਂਡ ਫੈਲੋ ਕਰਨੀ ਪੈਣੀ ਆ, ਬਹੁਤ ਕੁਝ ਜਿਹੜਾ ਹੋਣਾ ਆ। ਹਾਂਜੀ ਜੇ ਬੰਦਾ ਸੋਚ ਰਿਹਾ ਵੀ ਮੈਂ ਡੇਅਰੀ ਵਾਲੇ ਪਾਸੇ ਨੂੰ ਹੱਥ ਪੱਲਾ ਮਾਰ ਕੇ ਦੇਖਣਾ ਚਾਹੁੰਦਾ ਆ, ਸੋ ਕਿੰਨੀਆਂ ਜਿਹੜੇ ਲੈਵਲ ਦਾ ਜਿਹੜਾ ਹੋਣਾ ਚਾਹੀਦਾ ਤੁਹਾਡਾ ਕੰਮ ਪ੍ਰੋਜੈਕਟ ਜਿਹੜਾ ਆ? ਨਹੀਂ ਐਗਜ਼ੈਕਟ ਨੰਬਰ ਤਾਂ ਅਸੀਂ ਬਾਲਾ ਸ਼ੇਅਰ ਨਹੀਂ ਕਰਦੇ, ਪਰ ਐਵਰੇਜ ਰਫ ਜਿਹਾ ਮੈਂ ਤੁਹਾਨੂੰ ਦੱਸਿਆ, ਜਿਵੇਂ 3000 ਤੋਂ ਲੈ ਕੇ ਰਾਈਟ ਮਿਨੀਮਮ ਇਦਾਂ ਦੀ ਮੈਂ ਇੱਥੋਂ ਸਟਾਰਟਿੰਗ ਆ 2500 3000 ਹੈ ਨਾ। ਤੁਹਾਡਾ ਫਾਰਮ ਕਿੱਡਾ ਕਾ, ਓਕੇ, ਤੁਸੀਂ ਥੋੜਾ ਸਾਈਜ਼ ਵੀ ਘਟਾ ਸਕਦੇ ਹੋ ਆਪਣੇ ਗੋਬਰ ਗੈਸ ਪਲਾਂਟ ਦਾ, ਹੈ ਨਾ। ਓਕੇ, ਐਨੇ ਜੇ ਤੁਹਾਡੇ ਕੋਲੇ ਇਦੋਂ ਵੱਧ ਵੀ ਜਾ ਸਕਦੇ, ਜਿਵੇਂ ਤੁਹਾਡੇ ਕੋਲ 10000 ਗਾਵਾਂ ਹੋ ਗਈਆਂ ਫॉर ਐਗਜ਼ਾਮਪਲ, ਹੈ ਨਾ, ਉਹ ਤਾਂ ਤੁਸੀਂ ਬਿਲਕੁਲ ਹੀ ਬੈਸਟ ਫਿੱਟ ਹੋ ਉਹਦੇ ਲਈ, ਹੈ ਨਾ। ਹੁਣ ਸਾਡੇ ਹੋਰ ਪ੍ਰੋਗਰਾਮ ਵੀ ਹੈਗੇ ਆ ਡੇਅਰੀ ਦੇ ਹੀ, ਇਹ ਐਂਪ ਪ੍ਰੋਗਰਾਮ ਆ, AMMP, ਠੀਕ ਹੈ। ਇਹਦਾ ਮਤਲਬ ਹੁੰਦਾ ਆਲਟਰਨੇਟਿਵ ਮੈਨਿਓਰ ਮੈਨੇਜਮੈਂਟ ਪ੍ਰੋਗਰਾਮ। ਇਹ ਜਿਹੜੀਆਂ ਨਾਨ ਡਾਈਜੈਸਟਰ, ਜਿਵੇਂ ਕਿ ਇਹ ਗੋਬਰ ਗੈਸ ਨੂੰ ਫੰਡ ਨਹੀਂ ਕਰਦੇ, ਇਹ ਹੋਰ ਡਿਫਰੈਂਟ ਟੈਕਨੋਲੋਜੀਜ਼ ਹੁੰਦੀਆਂ, ਜਿਵੇਂ ਕੰਪੋਸਟ, ਜਿਵੇਂ ਆਪਾਂ ਕਿ ਸਿੱਧੀ ਭਾਸ਼ਾ ਚ ਕਹੀਏ ਕਿ ਆਪਾਂ ਜਿਵੇਂ ਮੂਤਰ ਤੇ ਗੋਬਰ ਨੂੰ ਸਾਈਡ ਤੇ ਸੈਪਰੇਟ ਕਰਨਾ, ਹਨਾ। ਹਾਂਜੀ ਹਾਂਜੀ। ਤੇ ਸੈਪਰੇਟਲੀ ਮਸ਼ੀਨਾਂ ਨੂੰ ਫੰਡ ਕਰਦੇ ਆ ਅਸੀਂ। ਅੱਛਾ, ਵੀ ਕੰਪੋਸਟ ਨਿਕਲ ਗਈ ਸਾਈਡ ਤੇ, ਰਾਈਟ, ਤੇ ਉਹ ਤੁਸੀਂ ਕਮਰਸ਼ੀਅਲੀ ਵੇਚ ਸਕਦੇ ਹੋ, ਹਨਾ। ਸੋ ਇਹ ਸਸਤੇ ਪ੍ਰੋਜੈਕਟ ਹੁੰਦੇ ਆ, ਅੰਡਰ $1 ਮਿਲੀਅਨ। ਛੋਟੇ ਫਾਰਮਰ ਇਹਨਾਂ ਨੂੰ ਈਜ਼ੀਲੀ, ਕਾਫੀ ਸਕਸੈਸਫੁਲ ਪ੍ਰੋਗਰਾਮ ਆ ਸਾਡਾ, ਬਹੁਤ ਜ਼ਿਆਦਾ। ਫਿਰ ਇੱਕ ਹੋਰ ਪ੍ਰੋਗਰਾਮ ਆ ਸਾਡਾ, ਜਿਹੜਾ ਮੈਂ ਤੁਹਾਨੂੰ ਕਿਹਾ ਸੀ USDA ਥਰੂ ਆ, ਡੇਅਰੀ ਪਲੱਸ ਪ੍ਰੋਗਰਾਮ। ਹਾਂਜੀ, ਉਹ ਵੀ ਜਿਹੜਾ ਕਹਿੰਦੇ ਫੰਡਿੰਗ ਰੁਕੀ ਸੀਗੀ, ਹਾਂ, ਪਰ ਹੁਣ ਵਾਪਸ ਆ ਗਈ। ਫਿਰ ਅਗਲਾ ਪ੍ਰੋਗਰਾਮ ਤੁਸੀਂ ਜਾਣਦੇ ਹੋ, ਹੈਲਦੀ ਸੋਇਲ, ਜਿਹਦੇ ਤੁਸੀਂ ਹੈਲਦੀ ਸੋਇਲ ਦੀਆਂ ਪ੍ਰੈਕਟਿਸਿਸ, ਆਈ ਥਿੰਕ 27 ਪ੍ਰੈਕਟਿਸ ਆ ਸਾਡੀਆਂ, ਜਿਹੜੀਆਂ ਅਸੀਂ ਫੰਡ ਕਰਦੇ ਆ। ਵਾਓ, ਵੈਬਸਾਈਟ ਤੇ ਸਾਰੀ ਇਨਫੋਰਮੇਸ਼ਨ ਪਈ ਆ, ਤੇ ਆਪਾਂ ਗੱਲ ਸਾਰਾ cdfa.ca.gov। ਹਾਂਜੀ ਹਾਂਜੀ, ਓਰਸ, ਜਿਵੇਂ ਜਿਹੜਾ ਓਰਸ ਦਾ ਤੁਸੀਂ ਜਾਓਗੇ ਵੈਬਸਾਈਟ ਤੇ, ਹਾਂਜੀ, ਹਨਾ, ਤੇ ਬਸ ਤੁਸੀਂ ਉਹਨੂੰ ਸਕੈਨ ਕਰੋ ਬਾਰਕੋਡ ਨੂੰ, ਜਾਂ ਵੈਬਸਾਈਟ ਤੇ ਜਾਓ, ਤਾਂ ਸਾਰੇ ਪ੍ਰੋਗਰਾਮ ਤੁਹਾਡੇ ਸਾਹਮਣੇ ਆ ਜਾਣੇ ਆ। ਹਾਂਜੀ, ਸੋ ਇਹ ਆਪਣੇ ਜਿਹੜੇ ਦਰਸ਼ਕਾਂ ਨੂੰ ਦਿਖਾ ਦੇਣਾ ਚਾਹੁੰਦੇ ਆ। ਸੋ ਇਹਦੇ ਅੰਡਰ ਜਿਹੜਾ ਤੁਸੀਂ ਜਾ ਸਕਦੇ ਹੋ, cdfa.ca.gov/ors, OARS। ਹਾਂਜੀ, ਸੋ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ। ਸਮਾਂ ਹੁਣ ਭੈਣ ਜੀ ਹੋ ਗਿਆ ਆਪਣਾ ਸਮਾਪਤ, 4 ਵੱਜ ਚੁੱਕੇ ਆ, ਤੇ ਥੈਂਕ ਯੂ ਤੁਹਾਡਾ। ਤੇ ਆਪਾਂ ਕੰਟੀਨਿਊ ਕਰਾਂਗੇ ਗੱਲਬਾਤ ਨੂੰ। CDFA ਹੋਰ ਕਿਹੜੀਆਂ ਗ੍ਰਾਂਟਸ, ਹੋਰ ਕਿਹੜੇ ਮਹਿਕਮੇ ਆ, ਕਿੱਥੇ ਕਿੱਦਾਂ ਮਦਦ ਲਈ ਜਾ ਸਕਦੀ ਆ, ਉਹ ਜ਼ਰੂਰ ਜਿਹੜਾ ਉਹ ਤੁਸੀਂ ਕੰਟੈਕਟ ਕਰਿਓ। ਤੇ ਮੈਂ ਇੱਕ ਵਾਰੀ ਫਿਰ ਤੁਹਾਡਾ ਈਮੇਲ ਤੇ ਤੁਹਾਡਾ ਫੋਨ ਨੰਬਰ ਸ਼ੇਅਰ ਕਰ ਦੇਣਾ, ਵੀ ਜੇ ਕਿਸੇ ਆਪਣੇ ਪੰਜਾਬੀ ਗਰੋਵਰਸ ਦੇ ਕੋਈ ਸਵਾਲ ਨੇ ਤਾਂ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਆ। CDFA ਦੇ ਫ੍ਰੈਜ਼ਨੋ ਰੀਜਨਲ ਆਫਿਸ ਦੇ ਵਿੱਚ ਹੁੰਦੇ ਨੇ ਡਾਕਟਰ ਹਰਸਿਮਰਨ ਰੋਜ਼ੀ ਗਿੱਲ, 9166583032, 916-658-3032, ਤੇ ਜਾਂ ਇਹਨਾਂ ਦੀ ਈਮੇਲ ਆ harsimran.gill@cdfa.ca.gov ਦੇ ਉੱਤੇ ਤੁਸੀਂ ਜਿਹੜਾ ਉਹ ਜਾ ਸਕਦੇ ਆ। ਥੈਂਕ ਯੂ ਭੈਣ ਜੀ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ।